The Life of Jesus, Punjabi, Part 8। यसू की जिंदगी 8वां हिस्सा। 119 कंगाल बेवा। मरकस 12 बाब ਉਹਦੀ 41 ਆਇਤ ਤੋਂ ਲੈ ਕੇ 44 ਆਇਤ ਤੀਕਰ। ਤੇ ਉਹ ਹੈਕਲ ਦੇ ਖਜ਼ਾਨੇ ਦੇ ਸਾਹਮਣੇ ਬਹਿ ਕੇ ਵੇਖਦਾ ਸੀ ਭਈ ਲੋਕ ਖਜ਼ਾਨੇ ਵਿੱਚ ਕਿਵੇਂ ਪੈਸੇ ਪਾਉਂਦੇ ਨੇ। ਤੇ ਬਥੇਰੇ ਬਖਤਾਵਰਾਂ ਬਥੇਰਾ ਕੁਝ ਪਾਇਆ। ਤੇ ਇੱਕ ਗਰੀਬ ਬੇਵਾ ਨੇ ਆ ਕੇ 2 ਦਮੜੀਆਂ ਪਾਈਆਂ, ਜਿਨ੍ਹਾਂ ਦਾ ਇੱਕ ਧੇਲਾ ਹੁੰਦਾ ਏ। ਤੇ ਉਸ ਆਪਣੇ ਸ਼ਾਗਿਰਦਾਂ ਨੂੰ ਕੋਲ ਸੱਦ ਕੇ ਆਖਿਆ, ਮੈਂ ਤੁਹਾਨੂੰ ਸੱਚ ਆਖਣਾ ਆ ਭਈ ਐਸ ਗਰੀਬ ਬੇਵਾ ਉਹਨਾਂ ਸਭਨਾਂ ਨਾਲੋਂ ਜਿਹੜੇ ਖਜ਼ਾਨੇ ਵਿੱਚ ਪਾਉਂਦੇ ਨੇ ਬਹੁਤਾ ਪਾ ਦਿੱਤਾ, ਕਿਉਂ ਜੋ ਸਭਨਾਂ ਆਪਣੀ ਬੱਚਤ ਵਿੱਚੋਂ ਪਾਇਆ, ਪਰ ਉਸ ਆਪਣੀ ਥੁੜ ਵਿੱਚੋਂ ਜੋ ਕੁਝ ਉਹਦੇ ਕੋਲ ਸੀ ਆਪਣੀ ਸਾਰੀ ਪੂੰਜੀ ਪਾ ਦਿੱਤੀ। 120 ਦੂਜੀ ਆਮਦ। ਮੱਤੀ 24 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 51 ਆਇਤ ਤੀਕਰ। ਤੇ ਯਿਸੂ ਹੈਕਲੋਂ ਨਿਕਲ ਕੇ ਲਗਾ ਜਾਂਦਾ ਸੀ ਤੇ ਸ਼ਾਗਿਰਦ ਉਹਦੇ ਕੋਲ ਆਏ ਭਈ ਹੈਕਲ ਦੀਆਂ ਇਮਾਰਤਾਂ ਉਹਨੂੰ ਦੱਸਣ। ਪਰ ਉਸ ਉਹਨਾਂ ਨੂੰ ਇਹ ਜਵਾਬ ਦਿੱਤਾ, ਤੁਸੀਂ ਇਹ ਸਾਰੀਆਂ ਸ਼ੈਵਾਂ ਨਹੀਂ ਵੇਖਦੇ? ਮੈਂ ਤੁਹਾਨੂੰ ਸੱਚ ਆਖਣਾ ਆ, ਇੱਥੇ ਪੱਥਰ ਦੇ ਉੱਤੇ ਪੱਥਰ ਛੱਡਿਆ ਨਹੀਂ ਜਾਣਾ ਜਿਹੜਾ ਡਿੱਗਿਆ ਨਾ ਜਾਏਗਾ। ਤੇ ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ, ਉਹਦੇ ਸ਼ਾਗਿਰਦਾਂ ਵੱਖਰਿਆਂ ਹੋ ਕੇ ਉਹਦੇ ਕੋਲੋਂ ਪੁੱਛਿਆ, ਸਾਨੂੰ ਦੱਸ ਇਹ ਗੱਲਾਂ ਕਦੋਂ ਹੋਣਗੀਆਂ ਤੇ ਤੇਰੇ ਆਉਣ ਦਾ ਤੇ ਇਸ ਜ਼ਮਾਨੇ ਦੇ ਮੁੱਕ ਜਾਣ ਦਾ ਕੀ ਨਿਸ਼ਾਨ ਹੈ? ਦੁਨੀਆ ਦੀ ਆਖਰਤ ਦੇ ਨਿਸ਼ਾਨ। ਤੇ ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਭਈ ਵੇਖੋ ਤੁਹਾਨੂੰ ਕੋਈ ਗੁੰਮਰਾਹ ਨਾ ਕਰੇ, ਕਿਉਂ ਜੋ ਬਥੇਰੇ ਮੇਰੇ ਨਾਂ ਉੱਤੇ ਇਹ ਆਖਦੇ ਹੋਏ ਆਉਣਗੇ ਭਈ ਮੈਂ ਮਸੀਹ ਹਾਂ, ਤੇ ਬਥੇਰਿਆਂ ਨੂੰ ਗੁੰਮਰਾਹ ਕਰ ਦੇਣਗੇ। ਤੇ ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਅਫਵਾਹਾਂ ਸੁਣੋਗੇ। ਖਬਰਦਾਰ ਕਿਤੇ ਘਾਬਰ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤੇ ਹੋਣੀਆਂ ਹੀ ਨੇ, ਪਰ ਅਖੀਰ ਅਜੇ ਨਹੀਂ ਹੈ। ਕਿਉਂ ਜੋ ਕੌਮ ਕੌਮ ਦੇ ਤੇ ਬਾਦਸ਼ਾਹੀ ਬਾਦਸ਼ਾਹੀ ਦੇ ਬਰਖਲਾਫ ਉੱਠ ਖਲੋਏਗੀ। ਥਾਂ ਬਥਾਂ ਕਾਲ ਤੇ ਬੰਚਾਲ ਹੋਣਗੇ, ਪਰ ਇਹ ਸਾਰੀਆਂ ਸ਼ੈਵਾਂ ਮੁਸੀਬਤਾਂ ਦਾ ਸ਼ੁਰੂ ਹੀ ਹੋਣਗੀਆਂ। ਤਦ ਉਹ ਤੁਹਾਨੂੰ ਦੁੱਖ ਦੇਣ ਲਈ ਫੜਵਾ ਦੇਣਗੇ ਤੇ ਤੁਹਾਨੂੰ ਮਾਰ ਸੱਟਣਗੇ, ਤੇ ਮੇਰੇ ਨਾਂ ਦੇ ਸਬਬ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਤੇ ਉਸ ਵੇਲੇ ਬਥੇਰੇ ਠੋਕਰ ਖਾ ਜਾਣਗੇ ਤੇ ਇੱਕ ਦੂਜੇ ਨੂੰ ਫੜਵਾ ਦੇਣਗੇ ਤੇ ਇੱਕ ਦੂਜੇ ਨਾਲ ਵੈਰ ਰੱਖਣਗੇ। ਤੇ ਬਹੁਤ ਝੂਠੇ ਨਬੀ ਉੱਠਣਗੇ ਤੇ ਬਥੇਰਿਆਂ ਨੂੰ ਬਾਦਰਾਹ ਕਰ ਦੇਣਗੇ। ਤੇ ਬੇਦੀਨੀ ਵੱਧ ਜਾਣ ਨਾਲ ਬਥੇਰਿਆਂ ਦੀ ਮੁਹੱਬਤ ਠੰਡੀ ਹੋ ਜਾਏਗੀ, ਪਰ ਜਿਹੜਾ ਅਖੀਰ ਤੋੜੀ ਕਾਇਮ ਰਹੇਗਾ ਸੋਈ ਨਜਾਤ ਪਾਏਗਾ। ਤੇ ਬਾਦਸ਼ਾਹੀ ਦੀ ਐਸ ਖੁਸ਼ਖਬਰੀ ਦੀ ਮਨਾਦੀ ਸਾਰੀ ਦੁਨੀਆ ਵਿੱਚ ਕੀਤੀ ਜਾਏਗੀ, ਤਾਂ ਜੋ ਸਾਰੀਆਂ ਕੌਮਾਂ ਨੂੰ ਗਵਾਹੀ ਹੋਏ ਤੇ ਅਖੀਰ ਹੋਏਗਾ। ਪੜਨ ਵਾਲੇ ਸਮਝ ਲੈਣ। ਦਾਨੀਏਲ 9 ਬਾਬ ਉਹਦੀ 27 ਹੈ। ਸੋ ਜਿਸ ਵੇਲੇ ਤੁਸੀਂ ਉਸ ਉਜਾੜਨ ਵਾਲੀ ਗੰਦੀ ਸ਼ੈ ਨੂੰ, ਜਿਹਦੀ ਖਬਰ ਦਾਨੀਏਲ ਨਬੀ ਦਿੱਤੀ ਏ, ਪਾਕ ਮਕਾਨ ਵਿੱਚ ਖਲੋਤੀ ਹੋਈ ਵੇਖੋਗੇ, ਤਦ ਉਹ ਜਿਹੜੇ ਯਹੂਦੀਆ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। ਜਿਹੜਾ ਕੋਠੇ ਉੱਤੇ ਹੋਵੇ ਆਪਣੇ ਘਰ ਦਾ ਅਸਬਾਬ ਕੱਢਣ ਵਾਸਤੇ ਹੇਠਾਂ ਨਾ ਉਤਰੇ, ਤੇ ਜਿਹੜਾ ਪੈਲੀ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿਛਾਂ ਨਾ ਮੁੜੇ। ਪਰ ਅਫਸੋਸ ਉਹਨਾਂ ਉੱਤੇ ਜਿਹੜੀਆਂ ਉਹਨਾਂ ਦਿਨਾਂ ਵਿੱਚ ਜੰਮਣ ਵਾਲੀਆਂ ਤੇ ਜਿਹੜੀਆਂ ਦੁੱਧ ਚੁੰਘਾਉਣ ਵਾਲੀਆਂ ਹੋਣਗੀਆਂ,
ਸੋ ਦੁਆ ਮੰਗੋ ਭਈ ਤੁਹਾਡਾ ਭੱਜਣਾ ਨਾ ਸਿਆਲ ਵਿੱਚ ਤੇ ਨਾ ਸਬਤ ਦੇ ਦਿਨ ਹੋਵੇ, ਕਿਉਂ ਜੋ ਉਸ ਵੇਲੇ ਐਡੀ ਭਾਰੀ ਮੁਸੀਬਤ ਹੋਏਗੀ ਜਿਹੜੀ ਦੁਨੀਆ ਦੇ ਮੁੱਢੋਂ ਲੈ ਕੇ ਹੁਣ ਤੀਕਰ ਨਾ ਹੋਈ ਤੇ ਨਾ ਕਦੀ ਹੋਏਗੀ। ਤੇ ਜੇ ਉਹ ਦਿਨ ਘਟਾਏ ਨਾ ਜਾਂਦੇ ਤੇ ਇੱਕ ਜੀਵ ਵੀ ਨਾ ਬਚਦਾ, ਪਰ ਚੁਣਿਆ ਹੋਇਆਂ ਦੀ ਖਾਤਰ ਉਹ ਦਿਨ ਘਟਾਏ ਜਾਣਗੇ। ਉਸ ਵੇਲੇ ਜੇ ਕੋਈ ਤੁਹਾਨੂੰ ਆਖੇ ਭਈ ਵੇਖੋ ਮਸੀਹ ਇੱਥੇ ਜਾਂ ਉੱਥੇ ਵੇ, ਤੇ ਸੱਚ ਨਾ ਮੰਨੋ, ਕਿਉਂ ਜੋ ਝੂਠੇ ਮਸੀਹ ਤੇ ਝੂਠੇ ਪੈਗੰਬਰ ਉੱਠਣਗੇ ਤੇ ਭਾਰੇ ਨਿਸ਼ਾਨ ਤੇ ਕਰਾਮਾਤਾਂ ਵਿਖਾਣਗੇ। ਅਜੇ ਭਈ ਜੇ ਹੋ ਸਕੇ ਤੇ ਉਹ ਚੁਣਿਆ ਹੋਇਆਂ ਨੂੰ ਵੀ ਗੁੰਮਰਾਹ ਕਰ ਲੈਣ। ਵੇਖੋ ਮੈਂ ਗੇਤਰੇ ਤੁਹਾਨੂੰ ਦੱਸ ਦਿੱਤਾ ਏ, ਇਸ ਲਈ ਜੇ ਤੁਹਾਨੂੰ ਆਖਣ ਭਈ ਵੇਖੋ ਉਹ ਬਿਆਬਾਨ ਵਿੱਚ ਏ ਤੇ ਬਾਹਰ ਨਾ ਜਾਣਾ, ਜੇ ਆਖਣ ਵੇਖੋ ਅੰਦਰਲੀਆਂ ਕੋਠੜੀਆਂ ਵਿੱਚ ਏ ਤੇ ਨਾ ਮੰਨੋ, ਕਿਉਂ ਜੋ ਜਿਵੇਂ ਬਿਜਲੀ ਚੜ੍ਹਦਿਓਂ ਨਿਕਲ ਕੇ ਲਹਿੰਦੇ ਤੀਕਰ ਲਿਸ਼ਕ ਮਾਰਦੀ ਏ, ਉਵੇਂ ਹੀ ਇਬਨੇ ਆਦਮ ਦਾ ਆਉਣਾ ਹੋਏਗਾ। ਜਿੱਥੇ ਕਿਤੇ ਮੁਰਦਾਰ ਏ ਉੱਥੇ ਹੀ ਗਿਰਜਾਂ ਇਕੱਠੀਆਂ ਹੋਣਗੀਆਂ। ਇਬਨੇ ਆਦਮ ਦਾ ਆਣਾ ਤੇ ਉਹਨਾਂ ਦਿਨਾਂ ਦੀ ਮੁਸੀਬਤ ਦੇ ਪਿੱਛੋਂ ਝੱਟ ਸੂਰਜ ਹਨੇਰਾ ਹੋ ਜਾਏਗਾ ਤੇ ਚੰਨ ਆਪਣਾ ਚਾਨਣ ਨਹੀਂ ਦੇਵੇਗਾ ਤੇ ਤਾਰੇ ਅਸਮਾਨੋਂ ਡਿੱਗ ਪੈਣਗੇ ਤੇ ਅਸਮਾਨ ਦੀਆਂ ਕੂਵਤਾਂ ਹਿਲਾਈਆਂ ਜਾਣਗੀਆਂ ਤੇ ਉਸ ਵੇਲੇ ਇਬਨੇ ਆਦਮ ਦਾ ਨਿਸ਼ਾਨ ਅਸਮਾਨ ਉੱਤੇ ਨਜ਼ਰ ਆਏਗਾ ਤੇ ਤਦ ਜ਼ਮੀਨ ਦੇ ਸਾਰੇ ਘਰਾਣੇ ਪਿੱਟਣਗੇ ਤੇ ਇਬਨੇ ਆਦਮ ਨੂੰ ਕੁਦਰਤ ਦੇ ਬੜੇ ਜਲਾਲ ਨਾਲ ਅਸਮਾਨ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ ਤੇ ਤੁਰੀ ਦੀ ਬੜੀ ਆਵਾਜ਼ ਨਾਲ ਉਹ ਆਪਣੇ ਫਰਿਸ਼ਤਿਆਂ ਨੂੰ ਘੱਲੇਗਾ ਤੇ ਉਹ ਉਹਦਿਆਂ ਚੁਣਿਆ ਹੋਇਆਂ ਨੂੰ ਅਸਮਾਨ ਦੇ ਇਸ ਸਿਰੇ ਤੋਂ ਲੈ ਕੇ ਉਸ ਸਿਰੇ ਤੀਕਰ ਚੌਹਾਂ ਗੁੱਠਾਂ ਤੋਂ ਇਕੱਠੇ ਕਰਨਗੇ। ਅੰਜੀਰ ਦੇ ਬੂਟੇ ਦੀ ਤਮਸੀਲ। ਹੁਣ ਅੰਜੀਰ ਦੇ ਰੁੱਖ ਤੋਂ ਤਮਸੀਲ ਸਿੱਖੋ ਭਈ ਜਦ ਉਹ ਟਹਿਣੀ ਨਰਮ ਹੁੰਦੀ ਏ ਤੇ ਪੱਤਰ ਫੁੱਟਦੇ ਨੇ, ਤੁਸੀਂ ਜਾਣ ਲੈਂਦੇ ਹੋ ਭਈ ਗਰਮੀ ਦੀ ਬਹਾਰ ਨੇੜੇ ਆ। ਐਸੇ ਤਰ੍ਹਾਂ ਜਦ ਤੁਸੀਂ ਇਹ ਸਭ ਕੁਝ ਵੇਖੋ ਤਦ ਜਾਣ ਲਓ ਭਈ ਉਹ ਨੇੜੇ ਸਗੋਂ ਬੂਹੇ ਉੱਤੇ ਆ। ਮੈਂ ਤੁਹਾਨੂੰ ਸੱਚ ਆਖਣਾ ਆ ਭਈ ਇਹ ਪੀੜ੍ਹੀ ਗੁਜ਼ਰ ਨਹੀਂ ਜਾਏਗੀ ਜਦ ਤੀਕਰ ਇਹ ਸਭੋ ਕੁਝ ਨਾ ਹੋ ਜਾਏ। ਅਸਮਾਨ ਤੇ ਜ਼ਮੀਨ ਟਲ ਜਾਣਗੇ ਪਰ ਮੇਰੀਆਂ ਗੱਲਾਂ ਕਦੀ ਨਾ ਟਲਣਗੀਆਂ। ਉਸ ਦਿਨ ਤੇ ਵੇਲੇ ਬਾਰੇ ਕੋਈ ਨਹੀਂ ਜਾਣਦਾ, ਪਰ ਉਸ ਦਿਨ ਤੇ ਉਸ ਘੜੀ ਨੂੰ ਬਾਪ ਦੇ ਸਿਵਾ ਕੋਈ ਨਹੀਂ ਜਾਣਦਾ, ਨਾ ਅਸਮਾਨ ਦੇ ਫਰਿਸ਼ਤੇ ਤੇ ਨਾ ਪੁੱਤਰ। ਪਰ ਜਿਵੇਂ ਨੂਹ ਦੇ ਦਿਨ ਸਨ ਉਸੇ ਤਰ੍ਹਾਂ ਇਬਨੇ ਆਦਮ ਦਾ ਆਉਣਾ ਹੋਏਗਾ, ਕਿਉਂ ਜੋ ਜਿਵੇਂ ਉਹਨਾਂ ਦਿਨਾਂ ਵਿੱਚ ਝੱਕੜ ਤੋਂ ਅੱਗੇ ਲੋਕ ਖਾਂਦੇ ਪੀਂਦੇ ਤੇ ਵਿਆਹ ਕਰਦੇ ਤੇ ਕਰਾਉਂਦੇ ਸਨ, ਉਸ ਦਿਨ ਤੀਕਰ ਭਈ ਨੂਹ ਬੇੜੀ ਉੱਤੇ ਚੜ ਗਿਆ ਤੇ ਉਹਨਾਂ ਨੂੰ ਖਬਰ ਨਾ ਹੋਈ ਜਦ ਤੀਕਰ ਝੱਕੜ ਆ ਕੇ ਉਹਨਾਂ ਸਭਨਾਂ ਨੂੰ ਰੋੜ ਕੇ ਨਾ ਲੈ ਗਿਆ। ਐਸੇ ਤਰ੍ਹਾਂ ਇਬਨੇ ਆਦਮ ਦਾ ਆਉਣਾ ਹੋਏਗਾ। ਉਸ ਵੇਲੇ ਦੋ ਜਣੇ ਪੈਲੀ ਵਿੱਚ ਹੋਣਗੇ, ਇੱਕ ਫੜਿਆ ਤੇ ਦੂਜਾ ਛੱਡਿਆ ਜਾਏਗਾ। ਦੋ ਜ਼ਨਾਨੀਆਂ ਚੱਕੀ ਪੀਂਦੀਆਂ ਹੋਣਗੀਆਂ, ਇੱਕ ਫੜੀ ਤੇ ਦੂਜੀ ਛੱਡੀ ਜਾਏਗੀ। ਇਸ ਲਈ ਜਾਗਦੇ ਰਹੋ ਭਈ ਤੁਸੀਂ ਨਹੀਂ ਜਾਣਦੇ ਭਈ ਤੁਹਾਡਾ ਖੁਦਾਵੰਦ ਕਿਹੜੇ ਦਿਨ ਆਉਂਦਾ ਏ। ਪਰ ਇਹ ਜਾਣੋ ਭਈ ਜੇ ਘਰ ਦੇ ਮਾਲਕ ਨੂੰ ਖਬਰ ਹੁੰਦੀ ਭਈ ਚੋਰ ਕਿਹੜੇ ਪੈਰ ਆਏਗਾ ਤੇ ਜਾਗਦਾ ਰਹਿੰਦਾ ਤੇ ਆਪਣੇ ਘਰ ਨੂੰ ਸੰਨ ਲੱਗਣ ਨਾ ਦਿੰਦਾ। ਐਸ ਕਰਕੇ ਤੁਸੀਂ ਵੀ ਤਿਆਰ ਰਹੋ,
ਕਿਉਂ ਜੋ ਜਿਸ ਘੜੀ ਤੁਹਾਨੂੰ ਕੋਈ ਚਿੱਤ ਚੇਤਾ ਨਾ ਹੋਵੇ, ਉਸ ਘੜੀ ਇਬਨ ਆਦਮ ਆਵੇਗਾ। ਦਿਆਨਤਦਾਰ ਤੇ ਬਦਦਿਆਨਤ ਨੌਕਰ। ਫਿਰ ਉਹ ਵਫਾਦਾਰ ਤੇ ਸਿਆਣਾ ਨੌਕਰ ਕਿਹੜਾ ਹੈ? ਭਈ ਜਿਹਨੂੰ ਉਹਦੇ ਮਾਲਕ ਆਪਣੇ ਸਾਰੇ ਸੇਵਾ ਕਰਨ ਵਾਲਿਆਂ ਉੱਤੇ ਮੁਖਤਾਰ ਕੀਤਾ, ਭਈ ਵੇਲੇ ਸਿਰ ਉਹਨਾਂ ਨੂੰ ਰਸਤ ਦੇਵੇ। ਧੰਨ ਹੈ ਉਹ ਨੌਕਰ ਜਿਹਨੂੰ ਉਹਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸੱਚ ਆਖਣਾ ਆ, ਉਹ ਉਹਨੂੰ ਆਪਣੇ ਸਭ ਮਾਲ ਉੱਤੇ ਮੁਖਤਿਆਰ ਕਰ ਦੇਗਾ। ਪਰ ਜੇ ਉਹ ਖਰਾਬ ਨੌਕਰ ਆਪਣੇ ਦਿਲ ਵਿੱਚ ਆਖੇ ਭਈ ਮੇਰਾ ਮਾਲਕ ਚਿਰ ਲਾਂਦਾ ਏ, ਤੇ ਆਪਣੇ ਨਾਲ ਦਿਆਂ ਨੌਕਰਾਂ ਨੂੰ ਮਾਰਨ ਲੱਗੇ ਤੇ ਸ਼ਰਾਬੀਆਂ ਨਾਲ ਖਾਏ ਪੀਏ, ਤਾਂ ਉਸ ਨੌਕਰ ਦਾ ਮਾਲਕ ਅਜੇ ਦਿਨ ਆਵੇਗਾ ਜਦ ਉਹਨੂੰ ਉਹਦੀ ਉਡੀਕ ਨਹੀਂ ਹੈ, ਤੇ ਅਜਿਹੀ ਘੜੀ ਪਈ ਉਹ ਨਾ ਜਾਣੇ, ਤੇ ਉਹਨੂੰ ਦੋ ਟੋਟੇ ਕਰ ਦੇਗਾ ਤੇ ਉਹਦਾ ਹਿੱਸਾ ਮਕਾਰਾਂ ਨਾਲ ਠਹਿਰਾਵੇਗਾ। ਉਥੇ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ। 121 ਹੋਰ ਤਮਸੀਲਾਂ। 10 ਕੁਆਰੀਆਂ ਦੀ ਤਮਸੀਲ। ਮੱਤੀ 25 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 46 ਆਇਤ ਤੀਕਰ। ਉਸ ਵੇਲੇ ਅਸਮਾਨ ਦੀ ਬਾਦਸ਼ਾਹੀ 10 ਕੁਆਰੀਆਂ ਵਾਂਗਰ ਹੋਵੇਗੀ, ਜਿਹੜੀਆਂ ਆਪਣੀਆਂ ਮਸਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿਕਲੀਆਂ, ਤੇ ਉਹਨਾਂ ਵਿੱਚੋਂ 5 ਮੂਰਖ ਤੇ 5 ਹੁਸ਼ਿਆਰ ਸਨ। ਕਿਉਂ ਜੋ ਜਿਹੜੀਆਂ ਮੂਰਖ ਸਨ ਉਹਨਾਂ ਆਪਣੀਆਂ ਮਸ਼ਾਲਾਂ ਤੇ ਲੈ ਲਈਆਂ, ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਹੁਸ਼ਿਆਰਾਂ ਨੇ ਆਪਣੇ ਭਾਂਡਿਆਂ ਵਿੱਚ ਮਸ਼ਾਲਾਂ ਨਾਲ ਤੇਲ ਲੈ ਲਿਆ, ਤੇ ਜਦ ਲਾੜੇ ਚਿਰ ਲਾਇਆ, ਸਭੇ ਅੰਗਲਾਉਣ ਲੱਗ ਪਈਆਂ ਤੇ ਸੌਂ ਗਈਆਂ। ਪਰ ਅੱਧੀ ਰਾਤ ਨੂੰ ਰੌਲਾ ਪਿਆ ਭਈ ਲਾੜਾ ਆਉਂਦਾ ਏ, ਉਹਦੀ ਅੱਗੋਂ ਵਾਲੀ ਲਈ ਚੱਲੋ। ਤਦ ਉਹਨਾਂ ਸਾਰੀਆਂ ਕੁਆਰੀਆਂ ਉੱਠ ਕੇ ਆਪੋ ਆਪਣੀਆਂ ਮਸ਼ਲਾਂ ਠੀਕ ਕੀਤੀਆਂ। ਤਦ ਮੂਰਖਾਂ ਨੇ ਹੁਸ਼ਿਆਰਾਂ ਨੂੰ ਆਖਿਆ, ਆਪਣੇ ਤੇਲ ਵਿੱਚੋਂ ਸਾਨੂੰ ਵੀ ਦਿਓ, ਕਿਉਂ ਜੋ ਸਾਡੀਆਂ ਮਸ਼ਲਾਂ ਬੁਝਦੀਆਂ ਜਾਂਦੀਆਂ ਨੇ। ਪਰ ਹੁਸ਼ਿਆਰਾਂ ਇਹ ਜਵਾਬ ਦਿੱਤਾ, ਨਾ, ਕਿਤੇ ਸਾਡੇ ਤੇ ਤੁਹਾਡੇ ਲਈ ਥੁੜ ਨਾ ਜਾਏ। ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਮੁੱਲ ਲਵੋ। ਤੇ ਜਦ ਉਹ ਮੁੱਲ ਲੈਣ ਗਈਆਂ, ਲਾੜਾ ਆ ਗਿਆ, ਤੇ ਜਿਹੜੀਆਂ ਤਿਆਰ ਸਨ ਉਹਦੇ ਨਾਲ ਵਿਆਹ ਵਿੱਚ ਅੰਦਰ ਗਈਆਂ, ਤੇ ਬੂਹਾ ਮਾਰਿਆ ਗਿਆ। ਤੇ ਮਗਰੋਂ ਦੂਜੀਆਂ ਕੁਆਰੀਆਂ ਵੀ ਆਈਆਂ ਤੇ ਆਖਣ ਲੱਗੀਆਂ, ਭਈ ਖੁਦਾਵੰਦਾ ਸਾਡੇ ਲਈ ਬੂਹਾ ਖੋਲ ਦੇ। ਪਰ ਉਸ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਆਖਣਾ ਆ, ਭਈ ਮੈਂ ਨਹੀਂ ਤੁਹਾਨੂੰ ਜਾਣਦਾ। ਇਸ ਲਈ ਜਾਗਦੇ ਰਹੋ, ਕਿਉਂ ਜੋ ਉਸ ਦਿਨ ਤੇ ਉਸ ਘੜੀ ਨੂੰ ਤੁਸੀਂ ਨਹੀਂ ਜਾਣਦੇ। 3 ਨੌਕਰਾਂ ਤੇ ਤੋੜਿਆਂ ਦੀ ਤਮਸੀਲ। ਕਿਉਂ ਜੋ ਜਿਵੇਂ ਇੱਕ ਬੰਦੇ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਘਰ ਦਿਆਂ ਨੌਕਰਾਂ ਨੂੰ ਸੱਦਿਆ ਤੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ, ਤੇ ਇੱਕ ਨੂੰ ਉਸ 5 ਤੋੜੇ ਦਿੱਤੇ, ਦੂਜੇ ਨੂੰ 2 ਤੇ ਤੀਜੇ ਨੂੰ 1, ਹਰ ਇੱਕ ਨੂੰ ਉਹਦੀ ਆਪਣੀ ਲਿਆਕਤ ਸੇਤੀ, ਤੇ ਪਰਦੇਸ ਟੁਰ ਗਿਆ। ਸੋ ਜਿਸ 5 ਤੋੜੇ ਲੈ ਸਨ, ਉਸ ਜਾ ਕੇ ਉਹਨਾਂ ਨਾਲ ਵਪਾਰ ਕੀਤਾ ਤੇ 5 ਤੋੜੇ ਹੋਰ ਕਮਾਏ। ਐਸੇ ਤਰ੍ਹਾਂ ਉਸ ਵੀ ਜਿਸ 2 ਲਏ ਸਨ, 2 ਹੋਰ ਖੱਟੇ। ਪਰ ਜਿਸ 1 ਲਿਆ ਸੀ, ਉਸ ਜਾ ਕੇ ਜ਼ਮੀਨ ਪੁੱਟੀ ਤੇ ਆਪਣੇ ਮਾਲਕ ਦੇ ਰੁਪਏ ਨੂੰ ਲੁਕਾ ਦਿੱਤਾ। ਤੇ ਬਹੁਤ ਚਿਰ ਪਿੱਛੋਂ ਉਹਨਾਂ ਨੌਕਰਾਂ ਦਾ ਮਾਲਕ ਆਇਆ ਤੇ ਉਹਨਾਂ ਕੋਲੋਂ ਲੇਖਾ ਲੈਣ ਲੱਗਾ। ਸੋ ਜਿਸ 5 ਤੋੜੇ ਲੈ ਸਨ, ਉਸ ਨੇੜੇ ਆ ਕੇ ਹੋਰ 5 ਤੋੜੇ
ਅੱਗੇ ਲਿਆ ਕੇ ਰੱਖੇ। ਆਖਿਆ, ਖੁਦਾਵੰਦ ਤੂੰ ਮੈਨੂੰ 5 ਤੋੜੇ ਸੌਂਪ ਦਿੱਤੇ ਸਨ, ਵੇਖ ਮੈਂ 5 ਤੋੜੇ ਹੋਰ ਖੱਟ ਲੈਣੇ। ਉਹਦੇ ਮਾਲਕ ਨੇ ਉਹਨੂੰ ਆਖਿਆ, ਸ਼ਾਬਾਸ਼ ਚੰਗਿਆ ਤੇ ਵਫਾਦਾਰ ਨੌਕਰਾ, ਤੂੰ ਤੇ ਥੋੜੇ ਵਿੱਚ ਵਫਾਦਾਰ ਨਿਕਲਿਆ, ਮੈਂ ਤੈਨੂੰ ਬਥੇਰੇ ਉੱਤੇ ਅਖਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਤੇ ਜਿਸ 2 ਤੋੜੇ ਲਏ ਸਨ, ਉਸ ਵੀ ਨੇੜੇ ਆ ਕੇ ਆਖਿਆ, ਖੁਦਾਵੰਦ ਤੂੰ ਮੈਨੂੰ 2 ਤੋੜੇ ਦਿੱਤੇ ਸਨ, ਵੇਖ ਮੈਂ 2 ਤੋੜੇ ਹੋਰ ਖੱਟ ਲੈਣੇ। ਉਹਦੇ ਮਾਲਕ ਉਹਨੂੰ ਆਖਿਆ, ਸ਼ਾਬਾਸ਼ ਚੰਗਿਆ ਤੇ ਵਫਾਦਾਰ ਨੌਕਰਾ, ਤੂੰ ਤੇ ਥੋੜੇ ਵਿੱਚ ਵਫਾਦਾਰ ਨਿਕਲਿਓ, ਮੈਂ ਤੈਨੂੰ ਬਥੇਰੇ ਉੱਤੇ ਅਖਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਫਿਰ ਜਿਸ 1 ਤੋੜਾ ਲਿਆ ਸੀ, ਉਸ ਵੀ ਨੇੜੇ ਆ ਕੇ ਆਖਿਆ, ਖੁਦਾਵੰਦ ਮੈਂ ਤੈਨੂੰ ਜਾਣਦਾ ਸਾਂ, ਭਈ ਕਰਾੜਾ ਬੰਦਾ ਏ, ਜਿੱਥੇ ਤੂੰ ਨਹੀਂ ਬੀਜਦਾ ਉੱਥੋਂ ਤੂੰ ਵੱਢਣਾ ਏ, ਤੇ ਜਿੱਥੇ ਤੂੰ ਨਹੀਂ ਖਿਲਾਰਿਆ ਉੱਥੋਂ ਇਕੱਠਾ ਕਰਨਾ ਏ। ਸੋ ਮੈਂ ਡਰਿਆ ਤੇ ਤੇਰੇ ਤੋੜੇ ਨੂੰ ਜ਼ਮੀਨ ਵਿੱਚ ਲੁਕਾ ਦਿੱਤਾ, ਦੇਖ ਤੇਰਾ ਤੈਨੂੰ ਲੱਭ ਗਿਆ। ਪਰ ਉਹਦੇ ਮਾਲਕ ਉਹਨੂੰ ਜਵਾਬ ਦਿੱਤਾ, ਐ ਭੈੜੇ ਤੇ ਨਿਕੰਮੇ ਨੌਕਰ, ਤੂੰ ਜਾਣਦਾ ਸੈਂ ਭਈ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਣਾ ਆ, ਤੇ ਜਿੱਥੇ ਮੈਂ ਨਹੀਂ ਖਿਲਾਰਿਆ ਉੱਥੋਂ ਇਕੱਠਾ ਕਰਨਾ ਆ। ਇਸ ਲਈ ਤੈਨੂੰ ਚਾਹੀਦਾ ਸੀ ਭਈ ਮੇਰੇ ਰੁਪਈਏ ਸਾਹੂਕਾਰ ਨੂੰ ਦੇ ਦੋ, ਤਾਂ ਜੋ ਮੈਂ ਆ ਕੇ ਆਪਣਾ ਮਾਲ ਵਿਆਜ ਸਣੇ ਲੈ ਲੈਂਦਾ। ਸੋ ਉਹਦੇ ਕੋਲੋਂ ਇਹ ਤੋੜਾ ਖੋ ਕੇ ਜਿਹਦੇ ਕੋਲ 10 ਤੋੜੇ ਨੇ ਉਹਨੂੰ ਦੇ ਦਿਓ, ਕਿਉਂ ਜੋ ਹਰ ਇੱਕ ਜਿਹਦੇ ਕੋਲ ਕੁਝ ਏ ਉਹਨੂੰ ਦਿੱਤਾ ਜਾਏਗਾ ਤੇ ਉਹਦਾ ਵਾਧਾ ਹੋ ਜਾਏਗਾ, ਪਰ ਜਿਹਦੇ ਕੋਲ ਨਹੀਂ ਉਹਦੇ ਕੋਲੋਂ ਜੋ ਕੁਝ ਉਹਦਾ ਏ ਉਹ ਵੀ ਖੋ ਲਿਆ ਜਾਏਗਾ। ਤੇ ਐਸ ਨਕੰਮੇ ਨੌਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ, ਉੱਥੇ ਰੋਣਾ ਤੇ ਕਚੀਚੀਆਂ ਵਟਣਾ ਹੋਏਗਾ। ਅਖੀਰੀ ਅਦਾਲਤ। ਜਦ ਇਬਨੇ ਆਦਮ ਆਪਣੇ ਜਲਾਲ ਵਿੱਚ ਆਵੇਗਾ, ਸਾਰੇ ਫਰਿਸ਼ਤੇ ਉਹਦੇ ਨਾਲ, ਤਦ ਉਹ ਆਪਣੇ ਜਲਾਲ ਦੇ ਤਖਤ ਉੱਤੇ ਬਹਿਗਾ ਤੇ ਸਾਰੀਆਂ ਕੌਮਾਂ ਉਹਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ। ਤੇ ਜਿਵੇਂ ਅਯਾਲੀ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਿਆਂ ਕਰ ਲੈਂਦਾ ਏ, ਤਿਵੇਂ ਉਹ ਉਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੇਗਾ ਤੇ ਭੇਡਾਂ ਨੂੰ ਆਪਣੇ ਸੱਜੇ ਤੇ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਖੜਾ ਕਰੇਗਾ। ਤਦ ਬਾਦਸ਼ਾਹ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਆਖੇਗਾ, ਐ ਮੇਰੇ ਬਾਪ ਦੇ ਮੁਬਾਰਕ ਲੋਕੋ, ਆਓ ਉਸ ਬਾਦਸ਼ਾਹੀ ਦੇ ਵਾਰਿਸ ਬਣੋ ਜਿਹੜੀ ਦੁਨੀਆ ਦੇ ਮੁੱਢੋਂ ਹੀ ਤੁਹਾਡੇ ਲਈ ਤਿਆਰ ਕੀਤੀ ਗਈ ਸੀ। ਕਿਉਂ ਜੋ ਮੈਂ ਭੁੱਖਾ ਸਾਂ ਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਰਿਆਇਆ ਸਾਂ ਤੁਸੀਂ ਮੈਨੂੰ ਪਾਣੀ ਪਿਆਇਆ, ਮੈਂ ਓਪਰਾ ਸਾਂ ਤੇ ਤੁਸਾਂ ਮੈਨੂੰ ਆਪਣੇ ਘਰ ਰੱਖਿਆ, ਨੰਗਾ ਸਾਂ ਤੇ ਤੁਸਾਂ ਮੈਨੂੰ ਕੱਪੜਾ ਦਿੱਤਾ, ਮੈਂ ਮੰਦਾ ਸਾਂ ਤੇ ਤੁਸਾਂ ਮੇਰੀ ਖਬਰ ਲਈ, ਮੈਂ ਕੈਦ ਵਿੱਚ ਸਾਂ ਤੇ ਤੁਸੀਂ ਮੇਰੇ ਕੋਲ ਆਏ। ਤਦ ਨੇਕ ਲੋਕ ਉਹਨੂੰ ਜਵਾਬ ਦੇਣਗੇ, ਖੁਦਾਵੰਦ ਕਦੋਂ ਅਸਾਂ ਤੈਨੂੰ ਭੁੱਖਿਆਂ ਵੇਖਿਆ ਤੇ ਖਵਾਇਆ, ਜਾਂ ਤਰਿਆਇਆ ਤੇ ਤੈਨੂੰ ਪਿਆਇਆ? ਕਦੋਂ ਅਸਾਂ ਤੈਨੂੰ ਓਪਰਾ ਵੇਖਿਆ ਤੇ ਆਪਣੇ ਘਰ ਰੱਖਿਆ, ਨੰਗਾ ਵੇਖਿਆ ਤੇ ਕੱਪੜਾ ਦਿੱਤਾ? ਅਸਾਂ ਕਦੋਂ ਤੈਨੂੰ ਮੰਦਾ ਜਾਂ ਕੈਦ ਵਿੱਚ ਵੇਖਿਆ ਤੇ ਤੇਰੇ ਕੋਲ ਆਏ? ਤੇ ਬਾਦਸ਼ਾਹ ਉਹਨਾਂ ਨੂੰ ਜਵਾਬ ਵਿੱਚ ਆਖੇਗਾ, ਮੈਂ ਤੁਹਾਨੂੰ ਸੱਚ ਆਖਣਾ ਆ ਭਈ ਜਦ ਤੁਸਾਂ ਮੇਰੇ ਇਹਨਾਂ ਸਭਨਾਂ ਨੂੰ ਨਿੱਕਿਆਂ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤੇ ਮੇਰੇ ਨਾਲ ਕੀਤਾ। ਉਹ ਖੱਬੇ ਪਾਸੇ ਵਾਲਿਆਂ ਨੂੰ ਵੀ ਆਖੇਗਾ, ਐਲਾਨਤੀਓ, ਮੇਰੇ ਅੱਗੋਂ ਉਸ ਹਮੇਸ਼ਾ ਦੀ ਅੱਗ ਵਿੱਚ ਜਾਓ ਜਿਹੜੀ ਇਬਲੀਸ ਤੇ ਉਹਦੇ ਫਰਿਸ਼ਤਿਆਂ ਦੇ ਲਈ
ਤਿਆਰ ਕੀਤੀ ਹੋਈ ਏ। ਕਿਉਂ ਜੋ ਮੈਂ ਭੁੱਖਾ ਸਾਂ, ਤੁਸਾਂ ਮੈਨੂੰ ਖਾਣ ਨੂੰ ਨਾ ਦਿੱਤਾ। ਮੈਂ ਧਰਿਆਇਆ ਸਾਂ ਤੇ ਤੁਸਾਂ ਮੈਨੂੰ ਨਾ ਪਿਆਇਆ। ਮੈਂ ਓਪਰਾ ਸਾਂ ਤੇ ਤੁਸਾਂ ਮੈਨੂੰ ਆਪਣੇ ਘਰ ਨਾ ਰੱਖਿਆ। ਨੰਗਾ ਸਾਂ ਤੇ ਤੁਸਾਂ ਮੈਨੂੰ ਕੱਪੜਾ ਨਾ ਦਿੱਤਾ। ਮਾਂਦਾ ਤੇ ਕੈਦ ਵਿੱਚ ਸਾਂ, ਤੁਸੀਂ ਮੇਰੀ ਖਬਰ ਨਾ ਲਈ। ਤਦ ਉਹ ਵੀ ਜਵਾਬ ਦੇਣਗੇ, ਖੁਦਾਵੰਦ, ਕਦੋਂ ਅਸਾਂ ਤੈਨੂੰ ਭੁੱਖਿਆਂ ਜਾਂ ਧਰਿਆਇਆਂ ਜਾਂ ਓਪਰਿਆਂ ਜਾਂ ਨੰਗਿਆਂ ਜਾਂ ਮਾਂਦਿਆਂ ਜਾਂ ਕੈਦ ਵਿੱਚ ਵੇਖਿਆ ਤੇ ਤੇਰੀ ਸੇਵਾ ਨਹੀਂ ਕੀਤੀ। ਤਦ ਉਹ ਉਹਨਾਂ ਨੂੰ ਜਵਾਬ ਦੇਵੇਗਾ, ਮੈਂ ਵੀ ਤੁਹਾਨੂੰ ਸੱਚ ਆਖਣਾ ਆ ਵੀ ਜਦ ਤੁਸਾਂ ਇਹਨਾਂ ਸਭਨਾਂ ਤੋਂ ਨਿੱਕਿਆਂ ਵਿੱਚੋਂ ਇੱਕ ਨਾਲ ਇਹ ਨਹੀਂ ਕੀਤਾ ਤੇ ਮੇਰੇ ਨਾਲ ਵੀ ਨਹੀਂ ਕੀਤਾ। ਤੇ ਉਹ ਹਮੇਸ਼ਾ ਦੀ ਸਜ਼ਾ ਵਿੱਚ ਜਾਣਗੇ, ਪਰ ਨੇਕ ਹਮੇਸ਼ਾ ਦੀ ਜ਼ਿੰਦਗੀ ਵਿੱਚ। 122 ਲਾਜ਼ਰ ਕੋਲ ਜਾਣਾ। ਯਹੋਨਾ 11 ਬਾਬ ਉਹਦੀ 55 ਆਇਤ ਤੋਂ ਲੈ ਕੇ 57 ਆਇਤ ਤੀਕਰ ਤੇ 12 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 11 ਆਇਤ ਤੀਕਰ। ਤੇ ਯਹੂਦੀਆਂ ਦੀ ਈਦੇ ਫਸਾ ਨੇੜੇ ਸੀ ਤੇ ਬਹੁਤ ਲੋਕ ਫਸਾ ਦੇ ਪਹਿਲਾਂ ਪਿੰਡਾਂ ਤੋਂ ਯਰੂਸ਼ਲਮ ਨੂੰ ਗਏ ਤਾਂ ਜੋ ਆਪਣੇ ਆਪ ਨੂੰ ਪਾਕ ਕਰ ਲੈਣ। ਤਦ ਉਹ ਯਿਸੂ ਨੂੰ ਲੱਭਦੇ ਸਨ ਤੇ ਹੈਕਲ ਵਿੱਚ ਖਲੋ ਕੇ ਆਪੋ ਵਿੱਚ ਆਖਣ ਲੱਗੇ, ਭਈ ਤੁਹਾਡਾ ਕੀ ਖਿਆਲ ਏ, ਉਹ ਈਦ ਵਿੱਚ ਨਹੀਂ ਆਏਗਾ? ਤੇ ਸਰਦਾਰ ਕਾਇਨਾ ਤੇ ਫਕੀਆਂ ਫਰੀਸੀਆਂ ਹੁਕਮ ਦਿੱਤਾ ਸੀ ਭਈ ਜੇ ਕਿਸੇ ਨੂੰ ਮਾਲੂਮ ਹੋਏ ਭਈ ਉਹ ਕਿੱਥੇ ਤੇ ਖਬਰ ਦੇਵੇ ਤਾਂ ਜੋ ਉਹ ਉਹਨੂੰ ਫੜ ਲੈਣ। ਤਦ ਯਿਸੂ ਈਦੇ ਫਸਾ ਤੋਂ 6 ਦਿਨ ਪਹਿਲਾਂ ਬੈਤਨੀਆ ਵਿੱਚ ਆਇਆ, ਜਿੱਥੇ ਲਾਜ਼ਰ ਸੀ ਜਿਹਨੂੰ ਯਿਸੂ ਮੁਰਦਿਆਂ ਵਿੱਚੋਂ ਜਵਾ ਲਿਆ ਸੀ। ਤੇ ਉੱਥੇ ਉਹਨਾਂ ਉਹਦੀ ਰੋਟੀ ਵਰਜੀ ਤੇ ਮਾਰਥਾ ਸੇਵਾ ਕਰਦੀ ਸੀ। ਪਰ ਲਾਜ਼ਰ ਉਹਨਾਂ ਵਿੱਚੋਂ ਇੱਕ ਸੀ ਜਿਹੜੇ ਉਹਦੇ ਨਾਲ ਖਾਣ ਬੈਠੇ ਸਨ। ਤਦ ਮਰੀਅਮ ਅੱਧ ਸਿਰ ਖਾਲਸ ਤੇ ਬੜਾ ਮਹਿੰਗਾ ਵਾਲ ਛੱਡ ਦਾ ਅਤਰ ਲੈ ਕੇ ਯਿਸੂ ਦੇ ਪੈਰਾਂ ਨੂੰ ਮਲਿਆ ਤੇ ਆਪਣੇ ਵਾਲਾਂ ਨਾਲ ਉਹਦੇ ਪੈਰ ਪੂੰਝੇ ਤੇ ਘਰ ਅਤਰ ਦੀ ਖੁਸ਼ਬੂ ਨਾਲ ਭਰ ਗਿਆ। ਤਦ ਉਹਦੇ ਸ਼ਾਗਿਰਦਾਂ ਵਿੱਚੋਂ ਇੱਕ ਜਣਾ ਯਹੂਦਾ ਇਸਕਰਿਯੂਤੀ, ਜਿਸ ਉਹਨੂੰ ਫੜਵਾਣਾ ਸੀ, ਆਖਣ ਲੱਗਾ, ਭਈ ਇਹ ਅਤਰ 300 ਦਿਨਾਰ ਤੋਂ ਵੇਚ ਕੇ ਮਸਕੀਨਾਂ ਨੂੰ ਕਿਉਂ ਨਾ ਦਿੱਤਾ ਗਿਆ? ਇਹ ਗੱਲ ਉਸ ਐਸ ਕਰਕੇ ਨਹੀਂ ਸੀ ਆਖੀ ਭਈ ਉਹਨੂੰ ਮਸਕੀਨਾਂ ਦਾ ਫਿਕਰ ਸੀ, ਪਰ ਐਸ ਲਈ ਭਈ ਉਹ ਚੋਰ ਸੀ ਤੇ ਬਟਵਾ ਕੋਲ ਰੱਖ ਕੇ ਜੋ ਕੁਝ ਉਹਦੇ ਵਿੱਚ ਹੁੰਦਾ ਸੀ ਉਹ ਲੈ ਲੈਂਦਾ ਸੀ। ਤਦ ਯਿਸੂ ਆਖਿਆ, ਐ ਮੇਰੇ ਦਫਨ ਦੇ ਦਿਨ ਲਈ ਇਹਨੂੰ ਰੱਖਣ ਦੇ। ਮਸਕੀਨ ਤੇ ਹਰ ਵੇਲੇ ਤੁਹਾਡੇ ਕੋਲ ਨੇ, ਪਰ ਮੈਂ ਹਰ ਵੇਲੇ ਤੁਹਾਡੇ ਨਾਲ ਨਹੀਂ ਆ। ਤਦ ਯਹੂਦੀਆਂ ਵਿੱਚੋਂ ਬਹੁਤੇ ਲੋਕ ਜਾਣ ਗਏ ਭਈ ਉਹ ਉਥੇ ਤੇ ਉਹ ਆਏ, ਨਾ ਨਿਰਾ ਯਿਸੂ ਦੇ ਵਾਸਤੇ, ਪਰ ਐਸ ਵਾਸਤੇ ਭਈ ਲਾਜ਼ਰ ਨੂੰ ਵੀ ਵੇਖਣ ਜਿਹਨੂੰ ਉਸ ਮੁਰਦਿਆਂ ਵਿੱਚੋਂ ਜਵਾ ਲਿਆ ਸੀ। ਪਰ ਸਰਦਾਰ ਕਾਇਨਾ ਸਲਾਹ ਕੀਤੀ ਭਈ ਲਾਜ਼ਰ ਨੂੰ ਵੀ ਮਾਰ ਸੁੱਟੀਏ, ਕਿਉਂ ਜੋ ਉਹਦੇ ਸਬਬ ਕਰਕੇ ਯਹੂਦੀਆਂ ਵਿੱਚੋਂ ਬਥੇਰੇ ਟੁਰ ਗਏ ਤੇ ਯਿਸੂ ਤੇ ਈਮਾਨ ਲਿਆਂਦਾ। 123 ਇੱਕ ਧੋਖਾ। ਮੱਤੀ 26 ਬਾਬ ਉਹਦੀ 14 ਆਇਤ ਤੋਂ ਲੈ ਕੇ 16 ਆਇਤ ਤੀਕ। ਤਦ ਉਹਨਾਂ 12 ਵਿੱਚੋਂ ਇੱਕ ਨੇ, ਜਿਹਦਾ ਨਾਂ ਯਹੂਦਾ ਇਸਕਰਿਯੂਤੀ ਸੀ, ਸਰਦਾਰ ਕਾਇਨਾ ਕੋਲ ਜਾ ਕੇ ਆਖਿਆ, ਜੇ ਉਹਨੂੰ ਮੈਂ ਤੁਹਾਨੂੰ ਫੜਵਾ ਦਿਆਂ ਤੇ ਤੁਸੀਂ ਮੈਨੂੰ ਕੀ ਦਿਓਗੇ? ਤੇ ਉਹਨਾਂ ਉਹਨੂੰ 30 ਰੁਪਈਏ ਤੋਲ ਦਿੱਤੇ। ਉਸ ਵੇਲੇ ਤੋਂ ਉਹ ਦਾ ਲੱਭਦਾ ਸੀ ਭਈ ਉਹਨੂੰ ਫੜਵਾ ਦਿਆਂ। 124 ਤਿਆਰੀ। ਲੂਕਾ 22 ਬਾਬ ਉਹਦੀ 7 ਆਇਤ ਤੋਂ ਲੈ ਕੇ 13 ਆਇਤ ਤੀਕ।
ਤਦ ਫਤੀਰੀ ਰੋਟੀਆਂ ਦਾ ਦਿਨ ਆਇਆ, ਜਿਹਦੇ ਵਿੱਚ ਫਸਾ ਹਲਾਲ ਕਰਨਾ ਸੀ। ਤੇ ਉਸ ਪਤਰਸ ਤੇ ਯਹੋਨਾ ਨੂੰ ਇਹ ਆਖ ਕੇ ਘੱਲਿਆ, ਭਈ ਜਾ ਕੇ ਸਾਡੇ ਲਈ ਫਸਾ ਤਿਆਰ ਕਰੋ, ਭਈ ਅਸੀਂ ਖਾਈਏ। ਉਹਨਾਂ ਉਹਨੂੰ ਆਖਿਆ, ਤੂੰ ਕਿੱਥੇ ਚਾਹਨਾ ਹੈ ਭਈ ਅਸੀਂ ਤਿਆਰ ਕਰੀਏ? ਉਸ ਉਹਨਾਂ ਨੂੰ ਆਖਿਆ, ਜਦ ਸ਼ਹਿਰ ਵਿੱਚ ਤੁਸੀਂ ਵੜੋਗੇ, ਵੇਖੋ ਇੱਕ ਬੰਦਾ ਪਾਣੀ ਦਾ ਘੜਾ ਚੁੱਕਿਆ ਹੋਇਆ ਤੁਹਾਨੂੰ ਟੱਕਰੇਗਾ। ਉਹ ਜਿਸ ਘਰ ਵਿੱਚ ਜਾਏ ਉਹਦੇ ਮਗਰ ਜਾਓ, ਤੇ ਘਰ ਦੇ ਮਾਲਕ ਨੂੰ ਆਖੋ, ਉਸਤਾਦ ਤੈਨੂੰ ਆਖਦਾ ਏ ਭਈ ਪਰਾਉਣਿਆਂ ਦੀ ਥਾਂ ਕਿੱਥੇ ਆ, ਜਿੱਥੇ ਮੈਂ ਸ਼ਾਗਿਰਦਾਂ ਨਾਲ ਫਸਾ ਖਾਵਾਂ। ਤੇ ਉਹ ਆਪ ਇੱਕ ਵੱਡਾ ਚੁਬਾਰਾ ਤਿਆਰ ਹੋਇਆ ਤੁਹਾਨੂੰ ਵਿਖਾਲੇਗਾ, ਉੱਥੇ ਤਿਆਰ ਕਰੋ। ਉਹਨਾਂ ਜਾ ਕੇ ਜਿਹਾ ਉਸ ਉਹਨਾਂ ਨੂੰ ਦੱਸਿਆ ਸੀ ਵੇਖਿਆ ਤੇ ਫਸਾ ਤਿਆਰ ਕੀਤੀ। 125 ਆਖਰੀ ਖਾਣਾ। ਯਹੋਨਾ 13 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ ਅਸੀਂ 16 ਬਾਬ ਦੀ 33 ਐਤ ਤੀਕਰ ਪੜਾਂਗੇ। ਈਦੇ ਫਸਾ ਤੋਂ ਪਹਿਲਾਂ ਜਦ ਯਿਸੂ ਇਹ ਜਾਣ ਲਿਆ ਭਈ ਮੇਰੀ ਘੜੀ ਆ ਪਹੁੰਚੀ ਏ, ਭਈ ਦੁਨੀਆ ਤੋਂ ਬਾਪ ਕੋਲ ਜਾਵਾਂ, ਉਹ ਉਹਨਾਂ ਆਪਣਿਆਂ ਲੋਕਾਂ ਨੂੰ ਜਿਹੜੇ ਦੁਨੀਆ ਵਿੱਚ ਸਨ ਜਿਵੇਂ ਪਿਆਰ ਕਰਦਾ ਸੀ, ਅਖੀਰ ਤੀਕਰ ਪਿਆਰ ਕਰਦਾ ਰਿਹਾ। ਤੇ ਜਦ ਅਬਲੀਸ ਸ਼ਮਉਨ ਦੇ ਪੁੱਤਰ ਯਹੂਦਾ ਇਸਕਰਿਯੂਤੀ ਦੇ ਦਿਲ ਵਿੱਚ ਇਹ ਪਾਇਆ ਸੀ ਭਈ ਉਹ ਉਹਨੂੰ ਫੜਾ ਦੇਵੇ, ਤੇ ਰਾਤ ਦੀ ਰੋਟੀ ਖਾਂਦਿਆਂ ਹੋਇਆਂ ਯਿਸੂ ਇਹ ਜਾਣ ਕੇ ਭਈ ਬਾਪ ਨੇ ਸਭ ਕੁਝ ਮੇਰੇ ਹੱਥ ਵਿੱਚ ਦਿੱਤਾ ਤੇ ਮੈਂ ਖੁਦਾ ਵੱਲੋਂ ਆਇਆ ਤੇ ਖੁਦਾ ਕੋਲ ਜਾਣਾ ਆ, ਖਾਣੇ ਤੋਂ ਉੱਠਿਆ ਤੇ ਆਪਣੇ ਕੱਪੜੇ ਲਾਏ, ਤਦ ਰੁਮਾਲ ਲੈ ਕੇ ਲੱਕ ਨਾਲ ਬੰਨਿਆ, ਤੇ ਫੇਰ ਭਾਂਡੇ ਵਿੱਚ ਪਾਣੀ ਪਾ ਕੇ ਸ਼ਾਗਿਰਦਾਂ ਦੇ ਪੈਰ ਧੋਣ ਲੱਗਾ, ਤੇ ਉਸ ਰੁਮਾਲ ਨਾਲ ਜਿਹੜਾ ਲੱਕ ਦੁਆਲੇ ਬੱਧਾ ਹੋਇਆ ਸੀ ਪੂੰਝਣ ਲੱਗਾ। ਤਦ ਉਹ ਸ਼ਮਉਨ ਪਤਰਸ ਤੀਕਰ ਆਇਆ, ਉਹ ਉਹਨੂੰ ਆਖਣ ਲੱਗਾ, ਐ ਖੁਦਾਵੰਦ ਤੂੰ ਮੇਰੇ ਪੈਰ ਧੋਣਾ ਏ? ਯਿਸੂ ਜਵਾਬ ਦਿੱਤਾ, ਜੋ ਕੁਝ ਮੈਂ ਕਰਨਾ ਆ ਅਜੇ ਤੂੰ ਨਹੀਂ ਜਾਣਦਾ, ਪਰ ਮੇਰੇ ਮਗਰੋਂ ਤੂੰ ਸਮਝੇਗਾ। ਪਤਰਸ ਉਹਨੂੰ ਆਖਿਆ, ਤੂੰ ਮੇਰੇ ਪੈਰ ਕਦੀ ਨਾ ਧੋਏਗਾ। ਯਿਸੂ ਨੂੰ ਜਵਾਬ ਦਿੱਤਾ, ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਹੀਂ ਹੈ। ਸ਼ਮਉਨ ਪਤਰਸ ਉਹਨੂੰ ਆਖਿਆ, ਐ ਖੁਦਾਵੰਦ ਤਦ ਮੇਰੇ ਪੈਰ ਹੀ ਨਹੀਂ ਪਰ ਹੱਥ ਤੇ ਸਿਰ ਵੀ ਧੋ ਦੇ। ਯਿਸੂ ਨੂੰ ਆਖਿਆ, ਉਹ ਜਿਸ ਨਹਾ ਲਿਆ ਏ ਉਹਨੂੰ ਬਿਨਾਂ ਪੈਰ ਧੋਣ ਦੇ ਹੋਰ ਕੁਝ ਲੋੜ ਨਹੀਂ, ਪਰ ਬਿਲਕੁਲ ਪਾਕ ਏ। ਤੇ ਤੁਸੀਂ ਸਾਫ਼ ਹੋ ਪਰ ਸਾਰੇ ਨਹੀਂ, ਕਿਉਂ ਜੋ ਉਹ ਆਪਣੇ ਫੜਾਉਣ ਵਾਲੇ ਨੂੰ ਜਾਣਦਾ ਸੀ। ਤਦ ਉਸ ਆਖਿਆ, ਭਈ ਤੁਸੀਂ ਸਾਰੇ ਪਾਕ ਨਹੀਂ ਹੋ। ਸੋ ਜਦ ਉਸ ਉਹਨਾਂ ਦੇ ਪੈਰ ਧੋ ਲਏ ਤੇ ਆਪਣੇ ਕੱਪੜੇ ਪਾ ਲਏ, ਤਦ ਫੇਰ ਬਹਿ ਕੇ ਉਹਨਾਂ ਨੂੰ ਆਖਣ ਲੱਗਾ, ਤੁਸੀਂ ਸਮਝਦੇ ਹੋ ਭਈ ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਤੁਸੀਂ ਮੈਨੂੰ ਉਸਤਾਦ ਤੇ ਖੁਦਾਵੰਦ ਆਖਦੇ ਹੋ, ਚੰਗਾ ਆਖਦੇ ਹੋ, ਚੰਗਾ ਆਖਦੇ ਹੋ, ਕਿਉਂ ਜੋ ਮੈਂ ਆਵੀਂ। ਸੋ ਜਦ ਮੈਂ ਖੁਦਾਵੰਦ ਤੇ ਉਸਤਾਦ ਹੋ ਕੇ ਤੁਹਾਡੇ ਪੈਰ ਧੋਤੇ ਨੇ, ਤੇ ਤੁਹਾਨੂੰ ਵੀ ਚਾਹੀਦਾ ਭਈ ਇੱਕ ਦੂਜੇ ਦੇ ਪੈਰ ਧੋਵੋ, ਕਿਉਂ ਜੋ ਮੈਂ ਤੁਹਾਨੂੰ ਨਮੂਨਾ ਦਿੱਤਾ ਏ ਭਈ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਕਰਿਆ ਕਰੋ। ਮੈਂ ਤੁਹਾਨੂੰ ਸੱਚ ਸੱਚ ਆਖਣਾ ਆ ਭਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਏ, ਤੇ ਨਾ ਘੱਲਿਆ ਹੋਇਆ ਆਪਣੇ ਘੱਲਣ ਵਾਲੇ ਨਾਲੋਂ। ਜੇ ਤੁਸੀਂ ਇਹ ਗੱਲਾਂ ਜਾਣਦੇ ਹੋ ਤੇ ਉਹਨਾਂ ਉੱਤੇ ਚੱਲਦੇ ਹੋ ਤਾਂ ਮੁਬਾਰਕ ਹੋ।
ਮੈਂ ਤੁਹਾਡੀ ਸਭਨਾਂ ਦੀ ਗੱਲ ਨਹੀਂ ਕਰਦਾ। ਜਿਨ੍ਹਾਂ ਨੂੰ ਮੈਂ ਚੁਣਿਆ ਏ ਉਹਨਾਂ ਨੂੰ ਮੈਂ ਜਾਣਨਾ ਆ, ਪਰ ਇਹ ਐਸ ਲਈ ਏ ਭਈ ਪਹਿਲੋਂ ਤੋਂ ਲਿਖਿਆ ਪੂਰਾ ਹੋਏ ਭਈ ਜਿਹੜਾ ਮੇਰੀ ਰੋਟੀ ਖਾਂਦਾ ਏ ਉਸ ਮੈਨੂੰ ਲੱਤ ਮਾਰੀ। ਹੁਣ ਉਸ ਗੱਲ ਦੇ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਖਬਰ ਦੇਣਾ ਆ, ਤਾਂ ਜੋ ਜਦ ਹੋਵੇ ਤੁਸੀਂ ਮੈਨੂੰ ਭਈ ਮੈਂ ਉਹ ਹੀ ਹਾਂ। ਮੈਂ ਤੁਹਾਨੂੰ ਸੱਚ ਸੱਚ ਆਖਣਾ ਆ, ਜੇ ਕੋਈ ਮੇਰੇ ਘੱਲੇ ਹੋਏ ਨੂੰ ਕਬੂਲ ਕਰੇ, ਮੈਨੂੰ ਕਬੂਲ ਕਰਦਾ ਏ, ਤੇ ਉਹ ਜਿਹੜਾ ਮੈਨੂੰ ਕਬੂਲ ਕਰਦਾ ਏ ਮੇਰੇ ਘੱਲਣ ਵਾਲੇ ਨੂੰ ਕਬੂਲ ਕਰਦਾ ਏ। ਯਿਸੂ ਦੱਸਦਾ ਹੈ ਭਈ ਮੈਂ ਧੋਖੇ ਨਾਲ ਫੜਵਾਇਆ ਜਾਵਾਂਗਾ। ਇਹ ਆਖਦਿਆਂ ਹੀ ਯਿਸੂ ਦਾ ਜੀ ਘਬਰਾਇਆ ਤੇ ਇਹ ਗਵਾਹੀ ਦਿੱਤੀ, ਮੈਂ ਤੁਹਾਨੂੰ ਸੱਚ ਸੱਚ ਆਖਣਾ ਆ ਭਈ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ। ਸ਼ਾਗਿਰਦ ਇਸ ਸ਼ੁਬੇ ਵਿੱਚ ਹੋ ਕੇ ਭਈ ਉਹ ਕਿਹਦੀ ਗੱਲ ਕਰਦਾ ਏ ਇੱਕ ਦੂਜੇ ਵੱਲ ਵੇਖਣ ਲੱਗੇ। ਉਹਦੇ ਸ਼ਾਗਿਰਦਾਂ ਵਿੱਚੋਂ ਇੱਕ ਜਿਹਨੂੰ ਯਿਸੂ ਪਿਆਰ ਕਰਦਾ ਸੀ, ਖਾਣਾ ਖਾਂਦਿਆਂ ਯਿਸੂ ਦੀ ਹਿੱਕ ਵੱਲ ਸਿਰ ਝੁਕਾਇਆ ਹੋਇਆ ਸੀ। ਇਸ ਲਈ ਸ਼ਮਨ ਪਤਰਸ ਉਹਨੂੰ ਸੈਨਤ ਮਾਰੀ ਭਈ ਸਾਨੂੰ ਦੱਸੋ ਕੀ ਗੱਲ ਕਰਦਾ ਹੈ। ਉਸ ਯਿਸੂ ਦੀ ਹਿੱਕ ਦਾ ਉਂਝੇ ਢਾਸ ਨਾ ਲਾ ਕੇ ਉਹਨੂੰ ਆਖਿਆ, ਐ ਖੁਦਾਵੰਦ ਉਹ ਕੌਣ ਏ? ਸੋ ਯਿਸੂ ਜਵਾਬ ਦਿੱਤਾ, ਉਹ ਹੀ ਏ ਜਿਹਨੂੰ ਮੈਂ ਬੁਰਕੀ ਭਿਉਂ ਕੇ ਦਿਆਂਗਾ। ਤਦ ਬੁਰਕੀ ਨੂੰ ਭਿਉਂ ਕੇ ਉਸ ਸ਼ਮਨ ਇਸਕਰਿਯੂਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ, ਤੇ ਬੁਰਕੀ ਲੈਣ ਦੇ ਪਿੱਛੋਂ ਉਸੇ ਵੇਲੇ ਸ਼ੈਤਾਨ ਉਹਦੇ ਅੰਦਰ ਵੜ ਗਿਆ। ਤਦ ਯਿਸੂ ਉਹਨੂੰ ਆਖਿਆ, ਜੋ ਕੋਈ ਤੂੰ ਕਰਨਾ ਹੈ ਸੋ ਛੇਤੀ ਕਰ। ਪਰ ਖਾਣੇ ਉੱਤੇ ਬਹਿਣ ਵਾਲਿਆਂ ਵਿੱਚੋਂ ਕੋਈ ਨਹੀਂ ਸੀ ਜਾਣਦਾ ਭਈ ਉਸ ਇਹ ਕਾਹਦੇ ਲਈ ਉਹਨੂੰ ਆਖਿਆ। ਕਈਆਂ ਸਮਝਿਆ ਭਈ ਐਸ ਕਰਕੇ ਭਈ ਯਹੂਦਾ ਕੋਲ ਬਟਵਾਏ। ਯਿਸੂ ਉਹਨੂੰ ਆਖਿਆ ਹੋਵੇਗਾ ਭਈ ਜੋ ਕੋਈ ਸਾਨੂੰ ਈਦ ਲਈ ਚਾਹੀਦਾ ਏ ਸੋ ਮੁੱਲ ਲਈਏ। ਹਾਂ, ਇਹ ਭਈ ਗਰੀਬਾਂ ਨੂੰ ਕੁਝ ਦੇਵੇ। ਸੋ ਉਹ ਬੁਰਕੀ ਲੈ ਕੇ ਝੱਟ ਬਾਹਰ ਨਿਕਲ ਗਿਆ, ਤੇ ਉਹ ਰਾਤ ਦਾ ਵੇਲਾ ਸੀ। ਨਵਾਂ ਹੁਕਮ। ਜਦ ਉਹ ਬਾਹਰ ਨਿਕਲ ਗਿਆ ਤਦ ਯਿਸੂ ਆਖਣ ਲੱਗਾ ਭਈ ਹੁਣ ਇਬਨੇ ਆਦਮ ਨੂੰ ਜਲਾਲ ਮਿਲਿਆ ਏ, ਤੇ ਖੁਦਾ ਨੂੰ ਉਹਦੇ ਵਿੱਚ ਜਲਾਲ ਮਿਲਿਆ ਏ, ਤੇ ਖੁਦਾ ਉਹਨੂੰ ਵੀ ਆਪਣੇ ਵਿੱਚ ਜਲਾਲ ਦੇਵੇਗਾ, ਤੇ ਛੇਤੀ ਉਹਨੂੰ ਜਲਾਲ ਦੇਵੇਗਾ। ਐ ਬੱਚਿਓ, ਅਜੇ ਥੋੜਾ ਚਿਰ ਮੈਂ ਤੁਹਾਡੇ ਨਾਲ ਆ, ਤੁਸੀਂ ਮੈਨੂੰ ਲੱਭੋਗੇ। ਤੇ ਜਿਵੇਂ ਮੈਂ ਯਹੂਦੀਆਂ ਨੂੰ ਆਖਿਆ ਸੀ ਭਈ ਜਿੱਥੇ ਮੈਂ ਜਾਣਾ ਆ ਤੁਸੀਂ ਨਹੀਂ ਆ ਸਕਦੇ, ਹੁਣ ਤੁਹਾਨੂੰ ਵੀ ਆਖਣਾ ਆ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦੇਣਾ ਆ ਭਈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ। ਇਸ ਗੱਲੋਂ ਸਾਰੇ ਜਾਣਨਗੇ ਭਈ ਤੁਸੀਂ ਮੇਰੇ ਸ਼ਾਗਿਰਦ ਹੋ, ਜੇ ਆਪੋ ਵਿੱਚ ਪਿਆਰ ਰੱਖੋ। ਯਿਸੂ ਪਛੀਨਗੋਈ ਕੀਤੀ ਭਈ ਪਤਰਸ ਮੇਰਾ ਇਨਕਾਰ ਕਰੇਗਾ। ਸ਼ਮੌਨ ਪਤਰਸ ਉਹਨੂੰ ਆਖਿਆ, ਐ ਖੁਦਾਵੰਦ ਤੂੰ ਕਿੱਥੇ ਜਾਣਾ ਹੈ? ਯਿਸੂ ਜਵਾਬ ਦਿੱਤਾ, ਭਈ ਜਿੱਥੇ ਮੈਂ ਜਾਣਾ ਆ ਤੂੰ ਹੁਣ ਮੇਰੇ ਮਗਰ ਨਹੀਂ ਆ ਸਕਦਾ, ਪਰ ਪਿੱਛੋਂ ਤੂੰ ਮੇਰੇ ਮਗਰ ਆਵੇਂਗਾ। ਪਤਰਸ ਉਹਨੂੰ ਆਖਿਆ, ਐ ਖੁਦਾਵੰਦ ਮੈਂ ਹੁਣੇ ਤੇਰੇ ਮਗਰ ਕਿਉਂ ਨਹੀਂ ਆ ਸਕਦਾ? ਮੈਂ ਤੇ ਤੇਰੇ ਬਦਲੇ ਆਪਣੀ ਜਾਨ ਦਿਆਂਗਾ। ਯਿਸੂ ਜਵਾਬ ਦਿੱਤਾ, ਤੂੰ ਆਪਣੀ ਜਾਨ ਮੇਰੇ ਬਦਲੇ ਦੇਂਗਾ? ਮੈਂ ਤੈਨੂੰ ਸੱਚ ਆਖਣਾ ਆ ਭਈ ਕੁੱਕੜ ਬਾਂਗ ਨਾ ਦੇਗਾ ਜਦ ਤੀਕਰ ਤੂੰ 3 ਵਾਰੀ ਮੇਰਾ ਇਨਕਾਰ ਨਾ ਕਰੇ। ਤੁਹਾਡਾ ਦਿਲ ਨਾ ਘਬਰਾਏ, ਤੁਹਾਡਾ ਦਿਲ ਨਾ ਘਬਰਾਏ। ਤੁਸੀਂ ਖੁਦਾ ਉੱਤੇ ਯਕੀਨ ਕਰਦੇ ਹੋ, ਮੇਰੇ ਉੱਤੇ ਵੀ ਯਕੀਨ ਕਰੋ। ਮੇਰੇ ਬਾਪ ਦੇ ਘਰ ਵਿੱਚ ਬਥੇਰੇ ਮਕਾਨ ਨੇ, ਜੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਆਖ ਦਿੰਦਾ
ਕਿਉਂ ਜੋ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਜਾਣਾ ਆ। ਤੇ ਜੇ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ, ਮੈਂ ਮੁੜ ਆ ਕੇ ਤੁਹਾਨੂੰ ਆਪਣੇ ਨਾਲ ਲੈ ਲਾਂਗਾ। ਜਿੱਥੇ ਮੈਂ ਆ ਤੁਸੀਂ ਵੀ ਹੋਵੋ, ਤੇ ਜਿੱਥੇ ਮੈਂ ਜਾਣਾ ਆ ਤੁਹਾਨੂੰ ਰਾਹ ਮਾਲੂਮ ਏ। ਤੂਮਾ ਉਹਨੂੰ ਆਖਿਆ, ਐ ਖੁਦਾਵੰਦ, ਸਾਨੂੰ ਮਾਲੂਮ ਨਹੀਂ ਭਈ ਤੂੰ ਕਿੱਥੇ ਜਾਣਾ ਹੈ, ਸਾਨੂੰ ਰਾਹ ਕਿਵੇਂ ਮਾਲੂਮ ਹੋਵੇ। ਯਿਸੂ ਨੂੰ ਆਖਿਆ, ਮੈਂ ਹੀ ਰਾਹ ਤੇ ਸਚਾਈ ਤੇ ਜ਼ਿੰਦਗੀ ਆ। ਮੇਰੇ ਬਿਨਾ ਕੋਈ ਬਾਪ ਦੇ ਕੋਲ ਨਹੀਂ ਆਉਂਦਾ। ਜੇ ਤੁਸੀਂ ਮੈਨੂੰ ਜਾਣਦੇ ਤੇ ਮੇਰੇ ਬਾਪ ਨੂੰ ਵੀ ਜਾਣਦੇ, ਤੇ ਹੁਣ ਤੋਂ ਤੁਸੀਂ ਉਹਨੂੰ ਜਾਣਦੇ ਹੋ ਤੇ ਉਹਨੂੰ ਵੇਖ ਲਿਆ ਏ। ਸਾਨੂੰ ਪਿਓ ਵਿਖਾ। ਫਿਲਿਪਸ ਉਹਨੂੰ ਆਖਿਆ, ਐ ਖੁਦਾਵੰਦ, ਸਾਨੂੰ ਬਾਪ ਵਿਖਾ ਤੇ ਸਾਨੂੰ ਇਹੋ ਹੀ ਬਸ ਏ। ਯਿਸੂ ਨੂੰ ਆਖਿਆ, ਐ ਫਿਲਿਪਸ, ਮੈਂ ਇੰਨੇ ਚਿਰ ਤਾਂ ਤੁਹਾਡੇ ਨਾਲ ਆ ਤੇ ਤੂੰ ਮੈਨੂੰ ਨਹੀਂ ਜਾਣਦਾ। ਜਿਸ ਮੈਨੂੰ ਵੇਖਿਆ ਏ ਉਸ ਮੇਰੇ ਬਾਪ ਨੂੰ ਵੇਖ ਲਿਆ ਏ। ਤੇ ਤੂੰ ਕਿਵੇਂ ਆਖਣਾ ਹੈ ਭਈ ਬਾਪ ਸਾਨੂੰ ਵਿਖਾਲ। ਤੂੰ ਸੱਚ ਨਹੀਂ ਮੰਨਦਾ ਭਈ ਮੈਂ ਬਾਪ ਵਿੱਚ ਆ ਤੇ ਬਾਪ ਮੇਰੇ ਵਿੱਚ ਏ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖਣਾ ਆ, ਮੈਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਏ। ਮੈਨੂੰ ਮੰਨੋ ਭਈ ਮੈਂ ਬਾਪ ਵਿੱਚ ਆ ਤੇ ਬਾਪ ਮੇਰੇ ਵਿੱਚ ਏ। ਜੇ ਐਵੇਂ ਨਹੀਂ ਤੇ ਉਹਨਾਂ ਕੰਮਾਂ ਦੇ ਸਬਬ ਹੀ ਮੈਨੂੰ ਮੰਨੋ। ਜੋ ਕੁਝ ਵੀ ਮੇਰੇ ਨਾਂ ਤੋਂ ਮੰਗੋਗੇ, ਮੈਂ ਤੁਹਾਨੂੰ ਸੱਚ-ਸੱਚ ਆਖਣਾ ਆ ਭਈ ਉਹ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ, ਜਿਹੜੇ ਕੰਮ ਮੈਂ ਕਰਨਾ ਆ ਉਹ ਵੀ ਕਰੇਗਾ ਤੇ ਇਹਨਾਂ ਨਾਲੋਂ ਵੀ ਵੱਡੇ ਕਰੇਗਾ। ਕਿਉਂ ਜੋ ਮੈਂ ਬਾਪ ਕੋਲ ਜਾਣਾ ਆ, ਤਾਂ ਜੋ ਕੋਈ ਤੁਸੀਂ ਮੇਰਾ ਨਾਂ ਲੈ ਕੇ ਮੰਗੋਗੇ ਮੈਂ ਉਹ ਕਰਾਂਗਾ, ਤਾਂ ਜੋ ਪੁੱਤਰ ਵਿੱਚ ਬਾਪ ਨੂੰ ਜਲਾਲ ਮਿਲੇ। ਜੇ ਤੁਸੀਂ ਮੇਰਾ ਨਾਂ ਲੈ ਕੇ ਮੇਰੇ ਕੋਲੋਂ ਕੁਝ ਮੰਗੋਗੇ ਮੈਂ ਉਹ ਕਰਾਂਗਾ। ਦੂਜਾ ਮਦਦਗਾਰ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਨੂੰ ਮੰਨੋਗੇ ਤੇ ਮੈਂ ਬਾਪ ਕੋਲ ਅਰਜ਼ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਉਹ ਸਦਾ ਤੁਹਾਡੇ ਨਾਲ ਹੋਵੇ, ਯਾਨੀ ਸਚਾਈ ਦਾ ਰੂਹ, ਜਿਹਨੂੰ ਦੁਨੀਆ ਨਹੀਂ ਪਾ ਸਕਦੀ, ਕਿਉਂ ਜੋ ਉਹ ਨਾ ਉਹਨੂੰ ਵੇਖਦੀ ਏ ਤੇ ਨਾ ਉਹਨੂੰ ਜਾਣਦੀ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੋ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਵਿੱਚ ਹੋਵੇਗਾ। ਮੈਂ ਤੁਹਾਨੂੰ ਯਤੀਮ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ। ਅਜੇ ਥੋੜਾ ਚਿਰ ਤੇ ਦੁਨੀਆ ਮੈਨੂੰ ਫੇਰ ਨਾ ਵੇਖੇਗੀ, ਪਰ ਤੁਸੀਂ ਵੇਖਦੇ ਰਹੋਗੇ, ਐਸ ਕਰਕੇ ਭਈ ਮੈਂ ਜਿਉਣਾ ਆ, ਤੁਸੀਂ ਵੀ ਜੀਓਗੇ। ਉਸ ਦਿਨ ਤੁਸੀਂ ਜਾਣੋਗੇ ਭਈ ਮੈਂ ਆਪਣੇ ਬਾਪ ਵਿੱਚ ਆ ਤੇ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ। ਜਿਹਦੇ ਕੋਲ ਮੇਰੇ ਹੁਕਮ ਨੇ ਤੇ ਉਹ ਉਹਨਾਂ ਨੂੰ ਮੰਨਦਾ ਏ, ਉਹ ਹੀ ਏ ਜਿਹੜਾ ਮੈਨੂੰ ਪਿਆਰ ਕਰਦਾ ਏ। ਤੇ ਜਿਹੜਾ ਮੈਨੂੰ ਪਿਆਰ ਕਰਦਾ ਏ ਮੇਰੇ ਬਾਪ ਦਾ ਪਿਆਰਾ ਹੋਏਗਾ ਤੇ ਮੈਂ ਉਹਨੂੰ ਪਿਆਰ ਕਰਾਂਗਾ ਤੇ ਆਪਣੇ ਆਪ ਨੂੰ ਉਹਦੇ ਉੱਤੇ ਜ਼ਾਹਰ ਕਰਾਂਗਾ। ਉਸ ਯਹੂਦਾ ਨੇ ਜਿਹੜਾ ਇਸਕਰਿਯੂਤੀ ਨਹੀਂ ਸੀ, ਉਹਨੂੰ ਆਖਿਆ, ਐ ਖੁਦਾਵੰਦ, ਇਹ ਕੀ ਹੋਇਆ ਏ ਭਈ ਤੂੰ ਆਪਣਾ ਆਪ ਸਾਡੇ ਉੱਤੇ ਜ਼ਾਹਰ ਕਰੇਗਾ ਤੇ ਦੁਨੀਆ ਉੱਤੇ ਨਹੀਂ। ਯਿਸੂ ਉਹਨੂੰ ਜਵਾਬ ਦਿੱਤਾ, ਜੇ ਕੋਈ ਮੈਨੂੰ ਪਿਆਰ ਕਰਦਾ ਏ ਉਹ ਮੇਰੇ ਕਲਾਮ ਨੂੰ ਮੰਨੇਗਾ ਤੇ ਮੇਰਾ ਬਾਪ ਉਹਨੂੰ ਪਿਆਰ ਕਰੇਗਾ ਤੇ ਅਸੀਂ ਉਹਦੇ ਕੋਲ ਆਵਾਂਗੇ ਤੇ ਉਹਦੇ ਨਾਲ ਰਹਾਂਗੇ। ਉਹ ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਕਲਾਮ ਨੂੰ ਨਹੀਂ ਮੰਨਦਾ, ਤੇ ਜਿਹੜਾ ਕਲਾਮ ਤੁਸੀਂ ਸੁਣਦੇ ਹੋ ਮੇਰਾ ਨਹੀਂ ਪਰ ਮੇਰੇ ਬਾਪ ਦਾ ਏ ਜਿਸ ਮੈਨੂੰ ਘੱਲਿਆ।
ਇਹ ਗੱਲਾਂ ਮੈਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਆਖੀਆਂ ਨੇ, ਪਰ ਮਦਦਗਾਰ ਜਿਹੜਾ ਪਾਕਰੂ ਏ, ਜਿਹਨੂੰ ਬਾਪ ਮੇਰੇ ਨਾਂ ਉੱਤੇ ਘੱਲੇਗਾ, ਉਹ ਤੁਹਾਨੂੰ ਸਭ ਕੁਝ ਸਿਖਾਲੇਗਾ ਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਏ ਤੁਹਾਨੂੰ ਯਾਦ ਕਰਾ ਦੇਗਾ। ਸੁੱਖ ਮੈਂ ਤੁਹਾਨੂੰ ਦੇਈ ਜਾਣਾ ਆ, ਆਪਣਾ ਸੁੱਖ ਮੈਂ ਤੁਹਾਨੂੰ ਦੇਣਾ ਆ। ਜਿਵੇਂ ਦੁਨੀਆ ਦੇਂਦੀ ਏ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਏ ਤੇ ਨਾ ਡਰੇ। ਤੁਸੀਂ ਸੁਣ ਲਿਆ ਏ ਭਈ ਮੈਂ ਤੁਹਾਨੂੰ ਆਖਿਆ ਭਈ ਮੈਂ ਜਾਣਾ ਤੇ ਤੁਹਾਡੇ ਕੋਲ ਫਿਰ ਆਉਣਾ ਆ। ਜੇ ਤੁਸੀਂ ਮੈਨੂੰ ਪਿਆਰ ਕਰਦੇ ਤੇ ਖੁਸ਼ ਹੁੰਦੇ ਭਈ ਮੈਂ ਬਾਪ ਕੋਲ ਜਾਣਾ ਆ, ਕਿਉਂ ਜੋ ਬਾਪ ਮੈਥੋਂ ਵੱਡਾ ਏ ਤੇ ਹੁਣ ਮੈਂ ਤੁਹਾਨੂੰ ਉਹਦੇ ਹੋਣ ਤੋਂ ਪਹਿਲਾਂ ਹੀ ਦੱਸ ਛੱਡਿਆ ਏ, ਤਾਂ ਜਦ ਉਹ ਹੋ ਲਵੇ ਤੁਸੀਂ ਈਮਾਨ ਲਿਆਓ। ਐਦੋਂ ਪਿੱਛੋਂ ਮੈਂ ਤੁਹਾਡੇ ਨਾਲ ਬਹੁਤ ਗੱਲਾਂ ਨਾ ਕਰਾਂਗਾ, ਕਿਉਂ ਜੋ ਦੁਨੀਆ ਦਾ ਸਰਦਾਰ ਆਉਂਦਾ ਏ ਤੇ ਮੇਰੇ ਵਿੱਚ ਉਹਦਾ ਕੁਝ ਨਹੀਂ ਏ। ਇਹ ਇਸ ਲਈ ਹੁੰਦਾ ਏ ਤਾਂ ਜੋ ਦੁਨੀਆ ਜਾਣੇ ਭਈ ਮੈਂ ਬਾਪ ਨੂੰ ਪਿਆਰ ਕਰਨਾ ਆ, ਤੇ ਜਿਵੇਂ ਬਾਪ ਨੇ ਮੈਨੂੰ ਹੁਕਮ ਦਿੱਤਾ ਉਸੇ ਤਰ੍ਹਾਂ ਮੈਂ ਕਰਨਾ ਆ। ਉਠੋ ਇੱਥੋਂ ਚੱਲੀਏ। ਮਰਕਸ 14 ਬਾਬ ਉਹਦੀ 26 ਐਤ। ਫਿਰ ਗੀਤ ਗਾ ਕੇ ਬਾਹਰ ਜ਼ੈਤੂਨ ਦੇ ਪਹਾੜ ਉੱਤੇ ਗਏ। ਮੁਮਕਿਨ ਹੈ ਪਹਾੜ ਉੱਤੇ ਜਾਂਦੇ ਹੋਏ ਗੱਲਾਂ ਕਰਦੇ ਸਨ। ਯਿਸੂ ਅੰਗੂਰ ਦਾ ਸੱਚਾ ਬੂਟਾ ਹੈ। ਅੰਗੂਰ ਦਾ ਸੱਚਾ ਬੂਟਾ ਮੈਂ ਆ ਤੇ ਮੇਰਾ ਬਾਪ ਮਾਲੀ ਏ। ਜਿਹੜੀ ਟਹਿਣੀ ਮੇਰੇ ਵਿੱਚ ਹੋ ਕੇ ਫਲ ਨਹੀਂ ਲਿਆਉਂਦੀ ਉਹਨੂੰ ਉਹ ਵੱਢ ਦਿੰਦਾ ਏ, ਤੇ ਜਿਹੜੀ ਫਲ ਲਿਆਉਂਦੀ ਏ ਉਹਨੂੰ ਉਹ ਸਾਫ਼ ਕਰਦਾ ਏ ਤਾਂ ਜੋ ਉਹ ਹੋਰ ਵੀ ਫਲ ਲਿਆਵੇ। ਹੁਣ ਉਸੇ ਗੱਲ ਦੇ ਸਬਬ ਜਿਹੜੀ ਮੈਂ ਤੁਹਾਨੂੰ ਆਖੀ ਏ, ਤੁਸੀਂ ਪਾਕ ਹੋ। ਤੁਸੀਂ ਮੇਰੇ ਵਿੱਚ ਰਵੋ ਤੇ ਮੈਂ ਤੁਹਾਡੇ ਵਿੱਚ। ਜਿਵੇਂ ਟਹਿਣੀ ਜਿੰਨਾ ਚਿਰ ਅੰਗੂਰ ਦੇ ਬੂਟੇ ਵਿੱਚ ਨਾ ਰਹੇ ਆਪੇ ਫਲ ਨਹੀਂ ਲਿਆ ਸਕਦੀ, ਐਸੇ ਤਰ੍ਹਾਂ ਤੁਸੀਂ ਫਲ ਨਹੀਂ ਲਿਆ ਸਕਦੇ ਜਿੰਨਾ ਚਿਰ ਮੇਰੇ ਵਿੱਚ ਨਾ ਰਵੋ। ਮੈਂ ਅੰਗੂਰ ਦਾ ਬੂਟਾ ਆ ਤੇ ਤੁਸੀਂ ਟਹਿਣੀਆਂ ਹੋ। ਉਹ ਜਿਹੜਾ ਮੇਰੇ ਵਿੱਚ ਰਹਿੰਦਾ ਤੇ ਮੈਂ ਉਹਦੇ ਵਿੱਚ, ਉਹ ਹੀ ਬਹੁਤ ਫਲ ਲਿਆਉਂਦਾ ਹੈ, ਕਿਉਂ ਜੋ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਕੋਈ ਮੇਰੇ ਵਿੱਚ ਨਾ ਰਹੇ ਉਹ ਟਹਿਣੀ ਵਾਂਗੂ ਬਾਹਰ ਸੁੱਟਿਆ ਜਾਂਦਾ ਤੇ ਸੁੱਕ ਜਾਂਦਾ ਹੈ, ਤੇ ਲੋਕ ਉਹਨਾਂ ਨੂੰ ਇਕੱਠਿਆਂ ਕਰਕੇ ਅੱਗ ਵਿੱਚ ਸੁੱਟ ਦਿੰਦੇ ਨੇ ਤੇ ਉਹ ਬਲ ਜਾਂਦੀਆਂ ਨੇ। ਜੇ ਤੁਸੀਂ ਮੇਰੇ ਵਿੱਚ ਰਵੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਤੇ ਉਹ ਤੁਹਾਡੇ ਲਈ ਹੋਏਗਾ। ਮੇਰੇ ਬਾਪ ਦਾ ਜਲਾਲ ਇਹਦੇ ਵਿੱਚ ਏ ਭਈ ਤੁਸੀਂ ਬਹੁਤ ਫਲ ਲਿਆਓ ਤਾਂ ਹੀ ਮੇਰੇ ਸ਼ਾਗਿਰਦ ਹੋਵੋਗੇ। ਜਿਵੇਂ ਬਾਪ ਮੈਨੂੰ ਪਿਆਰ ਕੀਤਾ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ। ਜਿਵੇਂ ਬਾਪ ਮੈਨੂੰ ਪਿਆਰ ਕੀਤਾ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਕੀਤਾ। ਤੁਸੀਂ ਮੇਰੇ ਪਿਆਰ ਵਿੱਚ ਰਵੋ। ਜੇ ਮੇਰੇ ਹੁਕਮਾਂ ਨੂੰ ਮੰਨੋ ਤੇ ਮੇਰੇ ਪਿਆਰ ਵਿੱਚ ਰਵੋਗੇ। ਜਿਵੇਂ ਮੈਂ ਆਪਣੇ ਬਾਪ ਦੇ ਹੁਕਮਾਂ ਨੂੰ ਮੰਨਿਆ ਹੈ ਤੇ ਉਹਦੇ ਪਿਆਰ ਵਿੱਚ ਰਹਿਣਾ ਆ। ਇਹ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਰਹੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਏ। ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ। ਜੇ ਕੋਈ ਬੰਦਾ ਇਹਦੇ ਤੋਂ ਵੱਧ ਪਿਆਰ ਨਹੀਂ ਕਰਦਾ ਭਈ ਆਪਣੇ ਦੋਸਤਾਂ ਲਈ ਆਪਣੀ ਜਾਨ ਦੇਵੇ। ਤੁਸੀਂ ਤਾਦੀ ਮੇਰੇ ਦੋਸਤ ਹੋ ਜੇ ਮੇਰੇ ਹੁਕਮਾਂ ਨੂੰ ਪੂਰਿਆਂ ਕਰੋ। ਐਦੋਂ ਅੱਗੇ ਮੈਂ ਤੁਹਾਨੂੰ ਨੌਕਰ ਨਹੀਂ ਆਖਾਂਗਾ, ਕਿਉਂ ਜੋ ਨੌਕਰ ਨਹੀਂ ਜਾਣਦਾ ਭਈ ਉਹਦਾ ਮਾਲਕ ਕੀ ਕਰਦਾ ਏ, ਪਰ ਮੈਂ ਤੁਹਾਨੂੰ ਦੋਸਤ ਆਖਿਆ ਏ ਕਿਉਂ ਜੋ ਸਾਰੀਆਂ ਗੱਲਾਂ ਜਿਹੜੀਆਂ ਮੈਂ ਆਪਣੇ ਬਾਪ ਕੋਲੋਂ ਸੁਣੀਆਂ ਨੇ ਤੁਹਾਨੂੰ ਦਸੀਆਂ। ਤੁਸਾਂ ਮੈਨੂੰ ਨਹੀਂ ਚੁਣਿਆ
ਪਰ ਮੈਂ ਤੁਹਾਨੂੰ ਚੁਣਿਆ ਤੇ ਤੁਹਾਨੂੰ ਮੁਕਰਰ ਕੀਤਾ ਭਈ ਤੁਸੀਂ ਜਾਓ ਤੇ ਫਲ ਲਿਆਓ ਤੇ ਤੁਹਾਡਾ ਫਲ ਕਾਇਮ ਰਹੇ, ਤਾਂ ਜੋ ਤੁਸੀਂ ਬਾਪ ਕੋਲੋਂ ਮੇਰੇ ਨਾਂ ਉੱਤੇ ਜੋ ਕੁਝ ਮੰਗੋਗੇ ਉਹ ਤੁਹਾਨੂੰ ਦੇਵੇ। ਇਹਨਾਂ ਗੱਲਾਂ ਦਾ ਮੈਂ ਤੁਹਾਨੂੰ ਇਸ ਵਾਸਤੇ ਹੁਕਮ ਦੇਣਾ ਆ ਭਈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਦੁਨੀਆ ਦਾ ਵੈਰ। ਜੇ ਦੁਨੀਆ ਤੁਹਾਡੇ ਨਾਲ ਵੈਰ ਰੱਖਦੀ ਏ, ਤੁਸੀਂ ਜਾਣਦੇ ਹੋ ਭਈ ਉਸ ਤੁਹਾਥੋਂ ਪਹਿਲੋਂ ਮੇਰੇ ਨਾਲ ਵੈਰ ਕੀਤਾ ਹੈ। ਜੇ ਤੁਸੀਂ ਦੁਨੀਆ ਦੇ ਹੁੰਦੇ ਤੇ ਦੁਨੀਆ ਆਪਣਿਆਂ ਨੂੰ ਪਿਆਰ ਕਰਦੀ, ਪਰ ਤੁਸੀਂ ਦੁਨੀਆ ਦੇ ਜੋ ਨਹੀਂ ਹੋ, ਇਸ ਲਈ ਭਈ ਮੈਂ ਤੁਹਾਨੂੰ ਦੁਨੀਆ ਵਿੱਚੋਂ ਚੁਣਿਆ ਤੇ ਦੁਨੀਆ ਤੁਹਾਡੇ ਨਾਲ ਵੈਰ ਰੱਖਦੀ ਏ। ਉਹ ਗੱਲ ਯਾਦ ਕਰੋ ਜਿਹੜੀ ਮੈਂ ਤੁਹਾਨੂੰ ਆਖੀ ਭਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਹਨਾਂ ਮੈਨੂੰ ਸਤਾਇਆ ਤੇ ਤੁਹਾਨੂੰ ਵੀ ਸਤਾਉਣਗੇ, ਜੇ ਉਹਨਾਂ ਮੇਰੇ ਕਲਾਮ ਨੂੰ ਮੰਨਿਆ ਤੇ ਤੁਹਾਡੇ ਕਲਾਮ ਨੂੰ ਵੀ ਮੰਨਣਗੇ। ਪਰ ਇਹ ਸਭ ਕੁਝ ਮੇਰੇ ਨਾਂ ਕਰਕੇ ਤੁਹਾਡੇ ਨਾਲ ਕਰਨਗੇ, ਇਸ ਲਈ ਭਈ ਉਹ ਉਹਨੂੰ ਨਹੀਂ ਜਾਣਦੇ ਜਿਸ ਮੈਨੂੰ ਘੱਲਿਆ ਏ। ਜੇ ਮੈਂ ਨਾ ਆਇਆ ਹੁੰਦਾ, ਉਹਨਾਂ ਨੂੰ ਨਾ ਦਿਸਦਾ, ਤਦ ਉਹਨਾਂ ਦਾ ਗੁਨਾਹ ਨਾ ਹੁੰਦਾ। ਪਰ ਹੁਣ ਤੇ ਉਹਨਾਂ ਕੋਲ ਉਹਨਾਂ ਦੇ ਗੁਨਾਹ ਦਾ ਕੁਝ ਉਜ਼ਰ ਨਹੀਂ। ਜਿਹੜਾ ਮੇਰੇ ਨਾਲ ਵੈਰ ਰੱਖਦਾ ਏ, ਮੇਰੇ ਬਾਪ ਨਾਲ ਵੀ ਵੈਰ ਰੱਖਦਾ ਏ। ਜੇ ਮੈਂ ਉਹਨਾਂ ਵਿੱਚ ਉਹ ਕੰਮ ਜਿਹੜੇ ਕਿਸੇ ਦੂਜੇ ਨੇ ਨਹੀਂ ਕੀਤੇ ਨਾ ਕਰਦਾ ਤੇ ਉਹਨਾਂ ਦਾ ਗੁਨਾਹ ਨਾ ਹੁੰਦਾ। ਪਰ ਹੁਣ ਤੇ ਉਹਨਾਂ ਮੈਨੂੰ ਤੇ ਮੇਰੇ ਬਾਪ ਨੂੰ ਦੋਵਾਂ ਨੂੰ ਵੇਖਿਆ, ਸਾਡੇ ਨਾਲ ਵੈਰ ਵੀ ਕੀਤਾ ਏ। ਪਰ ਇਹ ਐਸ ਕਰਕੇ ਹੋਇਆ ਭਈ ਉਹ ਗੱਲ ਜਿਹੜੀ ਉਹਨਾਂ ਦੀ ਸ਼ਰੀਅਤ ਵਿੱਚ ਲਿਖੀ ਹੋਈ ਏ ਪੂਰੀ ਹੋਏ, ਭਈ ਉਹਨਾਂ ਐਵੇਂ ਮੇਰੇ ਨਾਲ ਵੈਰ ਰੱਖਿਆ। ਰੂਲ ਕੁਦਸ ਦੇ ਕੰਮ। ਪਰ ਜਦੋਂ ਉਹ ਮਦਦਗਾਰ ਆਵੇਗਾ ਜਿਹਨੂੰ ਮੈਂ ਬਾਪ ਵੱਲੋਂ ਤੁਹਾਡੇ ਕੋਲ ਘੱਲਾਂਗਾ, ਯਾਨੀ ਸਚਾਈ ਦਾ ਰੂਹ ਜਿਹੜਾ ਬਾਪ ਵੱਲੋਂ ਨਿਕਲਦਾ ਏ, ਤੇ ਉਹ ਮੇਰੀ ਬਾਬਤ ਗਵਾਹੀ ਦੇਗਾ ਤੇ ਤੁਸੀਂ ਵੀ ਗਵਾਹ ਹੋ, ਕਿਉਂ ਜੋ ਤੁਸੀਂ ਮੁੱਢੋਂ ਮੇਰੇ ਨਾਲ ਹੋ। ਇਹ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਤਾਂ ਜੋ ਤੁਸੀਂ ਠੋਕਰ ਨਾ ਖਾਓ। ਲੋਕ ਤੁਹਾਨੂੰ ਜਮਾਤੋਂ ਕੱਢ ਦੇਣਗੇ ਤੇ ਉਹ ਘੜੀ ਆਉਂਦੀ ਏ ਭਈ ਜਿਵੇਂ ਕੋਈ ਤੁਹਾਡਾ ਖੂਨ ਕਰੇ, ਉਹ ਇਹ ਸਮਝੇਗਾ ਭਈ ਮੈਂ ਖੁਦਾ ਦੀ ਖਿਦਮਤ ਕਰਨਾ ਆ। ਉਹ ਇਸ ਵਾਸਤੇ ਇਹ ਕਰਨਗੇ ਕਿਉਂ ਜੋ ਨਾ ਉਹਨਾਂ ਬਾਪ ਨੂੰ ਜਾਣਿਆ ਏ ਨਾ ਮੈਨੂੰ। ਪਰ ਇਹ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਭਈ ਜਦ ਉਹਨਾਂ ਦੀ ਘੜੀ ਆਵੇ ਤਦ ਉਹਨਾਂ ਨੂੰ ਯਾਦ ਕਰੋ ਭਈ ਮੈਂ ਤੁਹਾਨੂੰ ਆਖੀਆਂ ਸਨ। ਤੇ ਇਹ ਗੱਲਾਂ ਮੈਂ ਸ਼ੁਰੂ ਤੋਂ ਤੁਹਾਨੂੰ ਨਹੀਂ ਦਸੀਆਂ ਕਿਉਂ ਜੋ ਮੈਂ ਤੁਹਾਡੇ ਨਾਲ ਸਾਂ ਤੇ ਹੁਣ ਮੈਂ ਉਹਦੇ ਕੋਲ ਜਾਣਾ ਆ ਜਿਸ ਮੈਨੂੰ ਘੱਲਿਆ ਸੀ। ਤਦ ਵੀ ਤੁਹਾਡੇ ਵਿੱਚੋਂ ਕੋਈ ਨਹੀਂ ਪੁੱਛਦਾ ਭਈ ਤੂੰ ਕਿੱਥੇ ਜਾਣਾ ਹੈ। ਪਰ ਐਸ ਕਰਕੇ ਭਈ ਮੈਂ ਇਹ ਗੱਲਾਂ ਤੁਹਾਨੂੰ ਆਖੀਆਂ ਨੇ, ਤੁਹਾਡਾ ਦਿਲ ਗਮ ਨਾਲ ਭਰ ਗਿਆ ਏ। ਤਦ ਵੀ ਮੈਂ ਤੁਹਾਨੂੰ ਠੀਕ ਆਖਣਾ ਆ ਭਈ ਮੇਰਾ ਟੁਰ ਜਾਣਾ ਤੁਹਾਡੇ ਵਾਸਤੇ ਚੰਗਾ ਏ, ਕਿਉਂ ਜੋ ਜੇ ਮੈਂ ਨਾ ਜਾਵਾਂ ਤੇ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ, ਪਰ ਜੇ ਮੈਂ ਜਾਵਾਂ ਤੇ ਉਹਨੂੰ ਤੁਹਾਡੇ ਕੋਲ ਘੱਲਾਂਗਾ ਤੇ ਉਹ ਆ ਕੇ ਦੁਨੀਆ ਨੂੰ ਗੁਨਾਹ ਤੇ ਨੇਕੀ ਤੇ ਅਦਾਲਤ ਦੀ ਬਾਬਤ ਕਸੂਰਵਾਰ ਬਣਾਏਗਾ। ਗੁਨਾਹ ਦੀ ਬਾਬਤ ਇਸ ਲਈ ਭਈ ਉਹ ਮੇਰੇ ਉੱਤੇ ਈਮਾਨ ਨਹੀਂ ਲਿਆਉਂਦੇ, ਨੇਕੀ ਦੀ ਬਾਬਤ ਇਸ ਲਈ ਭਈ ਮੈਂ ਬਾਪ ਕੋਲ ਜਾਣਾ ਆ ਤੇ ਤੁਸੀਂ ਮੈਨੂੰ ਫੇਰ ਨਾ ਵੇਖੋਗੇ, ਅਦਾਲਤ ਦੀ ਬਾਬਤ ਇਸ ਲਈ ਭਈ ਦੁਨੀਆ ਦਾ ਸਰਦਾਰ ਮੁਜਰਮ ਕੀਤਾ ਗਿਆ।
ਮੈਂ ਅਜੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਆਖਣੀਆਂ ਨੇ, ਪਰ ਤੁਸੀਂ ਉਹਨਾਂ ਨੂੰ ਹੁਣ ਨਹੀਂ ਸਹਿ ਸਕਦੇ। ਪਰ ਜਦ ਉਹ ਆਵੇਗਾ, ਜਿਹੜਾ ਸਚਾਈ ਦਾ ਰੂਹ ਹੈ, ਤਦ ਉਹ ਤੁਹਾਨੂੰ ਸਾਰੀ ਸਚਾਈ ਦੇ ਰਾਹ ਪਾਏਗਾ। ਕਿਉਂ ਜੋ ਉਹ ਆਪਣੇ ਆਪ ਵੱਲੋਂ ਨਹੀਂ ਆਖੇਗਾ, ਪਰ ਜੋ ਕੁਝ ਸੁਣੇਗਾ ਸੋ ਹੀ ਆਖੇਗਾ, ਤੇ ਆਉਣ ਵਾਲੀਆਂ ਗੱਲਾਂ ਦੀ ਖਬਰ ਤੁਹਾਨੂੰ ਦੇਗਾ। ਉਹ ਮੇਰਾ ਜਲਾਲ ਜ਼ਾਹਰ ਕਰੇਗਾ, ਇਸ ਲਈ ਭਈ ਉਹ ਮੇਰੀਆਂ ਸ਼ੈਵਾਂ ਵਿੱਚੋਂ ਲਏਗਾ ਤੇ ਤੁਹਾਨੂੰ ਖਬਰ ਦੇਗਾ। ਸਾਰੀਆਂ ਸ਼ੈਵਾਂ ਜਿਹੜੀਆਂ ਬਾਪ ਦੀਆਂ ਨੇ, ਮੇਰੀਆਂ ਨੇ। ਤਦੇ ਹੀ ਮੈਂ ਆਖਿਆ ਭਈ ਉਹ ਮੇਰੀਆਂ ਸ਼ੈਵਾਂ ਵਿੱਚੋਂ ਲੈਂਦਾ ਏ ਤੇ ਤੁਹਾਨੂੰ ਖਬਰ ਦੇਗਾ। ਸੋਗ ਤੇ ਖੁਸ਼ੀ। ਥੋੜੇ ਚਿਰ ਨੂੰ ਤੁਸੀਂ ਮੈਨੂੰ ਫੇਰ ਨਾ ਵੇਖੋਗੇ, ਤੇ ਫੇਰ ਥੋੜੇ ਚਿਰ ਨੂੰ ਮੈਨੂੰ ਵੇਖੋਗੇ। ਤਦ ਸ਼ਾਗਿਰਦਾਂ ਵਿੱਚੋਂ ਕਈਆਂ ਇੱਕ ਦੂਜੇ ਨੂੰ ਆਖਿਆ, ਇਹ ਕੀ ਏ ਜੋ ਸਾਨੂੰ ਆਖਦਾ ਏ, ਥੋੜੇ ਚਿਰ ਨੂੰ ਤੁਸੀਂ ਮੈਨੂੰ ਨਾ ਵੇਖੋਗੇ, ਫਿਰ ਥੋੜੇ ਚਿਰ ਨੂੰ ਮੈਨੂੰ ਤੁਸੀਂ ਵੇਖੋਗੇ। ਇਹ ਗੱਲ ਵੀ ਕਿਉਂ ਜੋ ਮੈਂ ਬਾਪ ਕੋਲ ਜਾਣਾ ਆ। ਇਸ ਲਈ ਉਹਨਾਂ ਆਖਿਆ, ਇਹ ਕੀ ਏ ਜੋ ਉਹ ਆਖਦਾ ਏ, ਥੋੜਾ ਚਿਰ। ਅਸੀਂ ਨਹੀਂ ਸਮਝਦੇ ਭਈ ਉਹ ਕੀ ਆਖਦਾ ਏ। ਯਿਸੂ ਜਾਣ ਗਿਆ ਭਈ ਉਹ ਮੈਥੋਂ ਪੁੱਛਣਾ ਚਾਹੁੰਦੇ ਨੇ। ਤਦ ਉਹਨਾਂ ਨੂੰ ਆਖਿਆ, ਤੁਸੀਂ ਕੀ ਆਪੋ ਵਿੱਚ ਇਹਦੀ ਬਾਬਤ ਪੁੱਛਦੇ ਹੋ? ਭਈ ਮੈਂ ਆਖਿਆ, ਥੋੜੇ ਚਿਰ ਨੂੰ ਤੁਸੀਂ ਮੈਨੂੰ ਫੇਰ ਨਾ ਵੇਖੋਗੇ, ਤੇ ਫੇਰ ਥੋੜੇ ਚਿਰ ਨੂੰ ਤੁਸੀਂ ਮੈਨੂੰ ਵੇਖੋਗੇ। ਮੈਂ ਤੁਹਾਨੂੰ ਸੱਚ-ਸੱਚ ਆਖਣਾ ਆ, ਤੁਸੀਂ ਰੋਗੇ ਤੇ ਕਰਲਾਓਗੇ, ਪਰ ਦੁਨੀਆ ਖੁਸ਼ੀ ਕਰੇਗੀ। ਤੁਸੀਂ ਗਮ ਕਰੋਗੇ, ਪਰ ਤੁਹਾਡਾ ਗਮ ਖੁਸ਼ੀ ਬਣ ਜਾਏਗਾ। ਜ਼ਨਾਨੀ ਜਦ ਬੱਚਾ ਜੰਮਣ ਲੱਗਦੀ ਏ, ਗਮ ਕਰਦੀ ਏ, ਕਿਉਂ ਜੋ ਉਹਦੀ ਘੜੀ ਆ ਪਹੁੰਚੀ ਏ। ਪਰ ਜਦ ਬੱਚਾ ਜੰਮ ਪਿਆ, ਉਹ ਆਪਣੇ ਦੁੱਖ ਨੂੰ ਮੁੜ ਯਾਦ ਨਹੀਂ ਕਰਦੀ, ਐਸ ਖੁਸ਼ੀ ਦੀ ਮਾਰੀ ਭਈ ਦੁਨੀਆ ਵਿੱਚ ਇੱਕ ਬੰਦਾ ਜੰਮਿਆ ਏ। ਸੋ ਹੁਣ ਤੇ ਤੁਹਾਨੂੰ ਗਮ ਏ, ਪਰ ਮੈਂ ਤੁਹਾਨੂੰ ਫੇਰ ਵੇਖਾਂਗਾ ਤੇ ਤੁਹਾਡਾ ਦਿਲ ਖੁਸ਼ੀ ਕਰੇਗਾ, ਤੇ ਤੁਹਾਡੀ ਖੁਸ਼ੀ ਤੁਹਾਥੋਂ ਕੋਈ ਖੋ ਨਹੀਂ ਲੈਂਦਾ। ਤੇ ਉਸ ਦਿਨ ਤੁਸੀਂ ਮੈਨੂੰ ਕੁਝ ਨਾ ਪੁੱਛੋਗੇ। ਮੈਂ ਤੁਹਾਨੂੰ ਸੱਚ-ਸੱਚ ਆਖਣਾ ਆ, ਜੇ ਤੁਸੀਂ ਬਾਪ ਕੋਲੋਂ ਕੁਝ ਮੰਗੋਗੇ ਤੇ ਉਹ ਮੇਰੇ ਨਾਂ ਉੱਤੇ ਤੁਹਾਨੂੰ ਦੇਵੇਗਾ। ਅਜੇ ਤੀਕਰ ਤੁਸੀਂ ਮੇਰੇ ਨਾਂ ਉੱਤੇ ਕੁਝ ਨਹੀਂ ਮੰਗਿਆ। ਮੰਗੋ ਤੇ ਤੁਹਾਨੂੰ ਮਿਲੇਗਾ, ਤਾਂ ਜੋ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਦੁਨੀਆ ਤੇ ਗਲਬਾ। ਇਹ ਗੱਲਾਂ ਮੈਂ ਤੁਹਾਨੂੰ ਤਮਸੀਲਾਂ ਵਿੱਚ ਆਖੀਆਂ ਨੇ। ਉਹ ਘੜੀ ਆਉਂਦੀ ਏ ਜਦ ਮੈਂ ਤੁਹਾਡੇ ਨਾਲ ਤਮਸੀਲਾਂ ਵਿੱਚ ਨਹੀਂ ਬੋਲਾਂਗਾ, ਪਰ ਸਾਫ਼-ਸਾਫ਼ ਤੁਹਾਨੂੰ ਬਾਪ ਦੀ ਖਬਰ ਦਿਆਂਗਾ। ਉਸ ਦਿਨ ਤੁਸੀਂ ਮੇਰੇ ਨਾਂ ਉੱਤੇ ਮੰਗੋਗੇ, ਤੇ ਮੈਂ ਤੁਹਾਨੂੰ ਇਹ ਨਹੀਂ ਆਖਦਾ ਭਈ ਬਾਪ ਕੋਲ ਤੁਹਾਡੇ ਲਈ ਅਰਜ਼ ਕਰਾਂਗਾ, ਕਿਉਂ ਜੋ ਬਾਪ ਆਪ ਹੀ ਤੁਹਾਨੂੰ ਪਿਆਰ ਕਰਦਾ ਏ, ਇਸ ਲਈ ਭਈ ਤੁਸੀਂ ਮੈਨੂੰ ਪਿਆਰ ਕੀਤਾ ਏ ਤੇ ਈਮਾਨ ਲਿਆਉਂਦਾ ਏ ਭਈ ਮੈਂ ਬਾਪ ਕੋਲੋਂ ਨਿਕਲਿਆ। ਮੈਂ ਬਾਪ ਵਿੱਚੋਂ ਨਿਕਲਿਆ ਤੇ ਦੁਨੀਆ ਵਿੱਚ ਆਇਆ ਆ, ਫਿਰ ਦੁਨੀਆ ਤੋਂ ਵਿਦਿਆ ਹੋ ਕੇ ਬਾਪ ਕੋਲ ਜਾਣਾ ਆ। ਉਹਦੇ ਸ਼ਾਗਿਰਦ ਆਖਣ ਲੱਗੇ, ਲੋ ਹੁਣ ਤੇ ਤੂੰ ਸਾਫ਼-ਸਾਫ਼ ਆਖਣਾ ਏ ਤੇ ਕੋਈ ਤਮਸੀਲ ਨਹੀਂ ਦਿੰਦਾ। ਹੁਣ ਅਸੀਂ ਜਾਣਦੇ ਹਾਂ ਭਈ ਤੂੰ ਸਭ ਕੁਝ ਜਾਣਨਾ ਏ, ਤੇ ਤੈਨੂੰ ਲੋੜ ਨਹੀਂ ਭਈ ਕੋਈ ਤੇਥੋਂ ਪੁੱਛੇ। ਇਸ ਗੱਲ ਤੋਂ ਸਾਨੂੰ ਯਕੀਨ ਆਉਂਦਾ ਏ ਭਈ ਤੂੰ ਖੁਦਾ ਤੋਂ ਨਿਕਲਿਆ ਏ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਹੁਣ ਤੁਹਾਨੂੰ ਯਕੀਨ ਆਉਂਦਾ ਏ? ਵੇਖੋ ਉਹ ਘੜੀ ਆਉਂਦੀ ਏ, ਸਗੋਂ ਆ ਗਈ ਏ, ਭਈ ਤੁਸੀਂ ਹਰ ਇੱਕ ਆਪੋ ਆਪਣੀ ਥਾਈਂ ਖਿੱਲਰ ਪੁੱਲਰ ਜਾਓਗੇ ਤੇ ਮੈਨੂੰ ਕੱਲਿਆਂ ਛੱਡ ਜਾਓਗੇ। ਤਦ ਵੀ ਮੈਂ ਕੱਲਾ ਨਹੀਂ, ਕਿਉਂ ਜੋ ਬਾਪ ਮੇਰੇ ਨਾਲ ਏ। ਇਹ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ
ਤਾਂ ਜੋ ਤੁਹਾਨੂੰ ਮੇਰੇ ਵਿੱਚ ਸੁੱਖ ਮਿਲੇ। ਦੁਨੀਆ ਵਿੱਚ ਤੁਹਾਨੂੰ ਦੁੱਖ ਏ, ਪਰ ਤਗੜੇ ਰਹੋ, ਕਿਉਂ ਜੋ ਮੈਂ ਦੁਨੀਆ ਨੂੰ ਜਿੱਤ ਲਿਆ ਏ।